ਪੰਜਾਬੀ ਰੇਡੀਓ ਜੀ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ, ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਉਥਲ ਪੁਥਲ ਹੋ ਰਹੀ ਹੈ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503 ਗੁਰਦੀਪ ਸਿੰਘ ਬੇਦੀ ਕਲੋਵਾ ਸਤਨਾਮ ਸਿੰਘ ਸ਼ੇਰਗਿਰ ਸਲਮਾ ਮਨਜੀਤ ਸਿੰਘ ਦੀਵਾਨਾ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਚਰਨਜੀਤ ਸਿੰਘ ਬਡਵਾਲ ਪਿਆਰਾ ਸਿੰਘ ਰਾਹਲ ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ ਰੇਸ਼ਮ ਸਿੰਘ ਨਿੱਜਰ ਜੁੱਬਾ ਸਿਟੀ ਮਨਦੀਪ ਸਿੰਘ ਕਾਲੋਂ ਮੋਡੈਸਟੋ ਰਵਿੰਦਰ ਸਿੰਘ ਪ੍ਰੀਤਮ ਸਿੰਘ ਗਿੱਲ ਗੁਰਮੀਤ ਸਿੰਘ ਸੁਰਿੰਦਰ ਕੌਰ ਥਿੰਦ ਗਰਮੇਲ ਸਿੰਘ ਲਿੱਦੜ ਬੇਕਰਸਫੀਲਡ ਮਨਦੀਪ ਸਿੰਘ ਸਰਬਜੀਤ ਕੌਰ ਸੈਨੋਜ਼ੇ ਦ ਜੈਂਡਰ ਗਰੁੱਪ ਮੌਂਚੀਮਾ ਜੀ, ਇਹਨਾਂ ਨੂੰ ਤੁਸੀਂ ਲੋਨ ਲੈਣ ਲਈ ਕਾਲ ਕਰ ਸਕਦੇ ਹੋ 8559052575। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਸਾਡੇ ਨਾਲ ਜੁੜ ਚੁੱਕੇ ਨੇ। ਬਲਦੇਵ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ, ਤੇ ਗੱਲ ਕਰਦੇ ਆ ਜਿਹੜੀ ਬਿਜਲੀ ਦੀਆਂ ਯੂਨਿਟਾਂ ਦੀ ਗੱਲ ਹੁੰਦੀ ਸੀਗੀ ਕਿ 300 ਯੂਨਿਟ ਮੁਫਤ ਮਿਲਣੇ ਆ। ਬਿਜਲੀ ਦਾ ਐਲਾਨ ਕੱਲ ਨੂੰ ਹੋਣ ਵਾਲਾ। ਇਹ ਕੱਲ ਨੂੰ 16 ਤਰੀਕ ਹੈ ਔਰ ਹੋ ਸਕਦਾ ਬਹੁਤ ਸਾਰੇ ਅਜੇ ਜਿਹੜੇ ਲੋਕ ਨੇ ਉਹਨਾਂ ਨੂੰ ਯਾਦ ਨਾ ਹੋਵੇ ਕਿ 16 ਤਰੀਕ ਨੂੰ ਮੁੱਖ ਮੰਤਰੀ ਹੋਰਾਂ ਨੇ ਸਹੁੰ ਚੁੱਕੀ ਸੀਗੀ ਤੇ ਮਹੀਨਾ ਹੋਣਾ ਜੀ ਇੱਕ। ਤੇ ਜੇ ਤੁਸੀਂ ਉਥਲ ਪੁਥਲ ਦੇਖ ਲਓ, ਜਿੰਨੀ ਚਰਚਾ ਜਿੰਨੀ ਆਲੋਚਨਾ ਦੇਖ ਲਓ, ਤੇ ਕਿਸੇ ਨੂੰ ਇਹ ਲੱਗਦਾ ਹੀ ਨਹੀਂ ਹੋਣਾ ਕਿ ਇੱਕ ਮਹੀਨਾ ਅਜੇ ਹੋਣਾ, ਸਾਲ ਨਹੀਂ, ਇੱਕ ਮਹੀਨਾ। ਤੇ ਜਿਹੜਾ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਉਹ ਤੁਰੰਤ ਕਰੋ, ਉਹਨਾਂ ਦੇ ਵਿੱਚੋਂ ਇੱਕ ਗਰੰਟੀ ਆ ਇਹ, ਜਿਹਦੇ ਉੱਤੇ ਕੱਲ ਨੂੰ ਐਲਾਨ ਹੋ ਸਕਦਾ। ਜਿਹੜਾ ਕੱਲ ਭਗਵੰਤ ਮਾਨ ਹੋਰਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ ਇਹ ਪੁੱਛਿਆ ਗਿਆ ਕਿ ਤੁਹਾਡੇ ਅਫਸਰ ਗਏ ਸੀ ਦਿੱਲੀ, ਉਹਨਾਂ ਦੀ ਮੀਟਿੰਗ ਕਿਉਂ ਲਈ ਅਰਵਿੰਦ ਕੇਜਰੀਵਾਲ ਹੋਰਾਂ ਦੀ, ਉਹਨਾਂ ਨੇ ਇਹ ਗੱਲ ਕਹੀ ਕਿ ਜੇ ਅਫਸਰਾਂ ਨੂੰ ਗੁਜਰਾਤ ਭੇਜਣਾ ਪੈਂਦਾ, ਇਜ਼ਰਾਈਲ ਭੇਜਣਾ ਪੈਂਦਾ ਟ੍ਰੇਨਿੰਗ ਦੇ ਵਾਸਤੇ, ਜੇ ਕੋਈ ਉੱਥੇ ਬੈਟਰ ਚੀਜ਼ ਹੋ ਰਹੀ ਹੈ ਉਹ ਪੰਜਾਬ ਦੇ ਵਿੱਚ ਹੋਵੇ ਤੇ ਅਸੀਂ ਉੱਥੇ ਵੀ ਭੇਜਾਂਗੇ। ਉਹਨੇ ਕਿਹਾ ਕਿ ਇਹਨਾਂ ਅਫਸਰਾਂ ਦੀ ਡਿਊਟੀ ਹੀ ਇਹ ਆ ਕਿ ਜਿੱਥੋਂ ਬੈਟਰ ਲੱਭਦਾ ਕਿ ਕਿਵੇਂ ਬਿਹਤਰ ਚਲਾਇਆ ਜਾ ਸਕਦਾ, ਉੱਥੇ ਇਹਨਾਂ ਅਫਸਰਾਂ ਨੂੰ ਭੇਜਿਆ ਜਾਊਗਾ। ਜਿਹੜਾ 300 ਯੂਨਿਟ ਮੁਫਤ ਬਿਜਲੀ ਵਾਲਾ, ਇਹਦਾ ਐਲਾਨ ਕੱਲ ਨੂੰ ਕੀਤਾ ਜਾ ਸਕਦਾ, ਜਾਊਗਾ। ਜਾਂ ਜਿਹੜਾ ਇਹਦੇ ਖਜ਼ਾਨੇ ਦੇ ਉੱਤੇ ਬੋਝ ਪੈਣਾ, ਉਹਦਾ ਕੈਲਕੂਲੇਸ਼ਨ ਜਿਹੜੀ ਆ ਉਹ ਸਰਕਾਰ ਕਹਿੰਦੀ ਹੈ ਕਿ ਉਹ ਕਰ ਲਈ ਗਈ ਹੈ। ਹਰ ਖਪਤਕਾਰ ਨੂੰ 300 ਯੂਨਿਟ ਜਿਹੜੇ ਉਹ ਮੁਆਫ ਹੋਣਗੇ। ਔਰ ਇਹ ਵੀ ਕਿਹਾ ਜਾ ਰਿਹਾ ਕਿ 72 ਲੱਖ ਦੇ ਕਰੀਬ ਜਿਹੜੇ ਯੂਜ਼ਰ ਨੇ, ਖਪਤਕਾਰ ਨੇ ਪੰਜਾਬ ਦੇ ਵਿੱਚ, 2.25 ਕਰੋੜ ਲਗਭਗ ਆਬਾਦੀ ਆ ਤੇ 72 ਲੱਖ ਯੂਜ਼ਰ ਨੇ। ਇਹ ਜਿਹੜੇ ਤੁਸੀਂ ਜੇ ਇਹਦੀ ਸਾਰੀ ਕੈਲਕੂਲੇਸ਼ਨ ਦੇ ਵਿੱਚ ਜਾਓਗੇ ਤੇ ਫਿਰ ਤੁਹਾਨੂੰ ਸਮਝ ਥੋੜੀ ਆ ਸਕਦੀ ਆ। ਉਹ ਇਉਂ ਕਿ ਇੱਕ ਤਾਂ ਜਿਹੜਾ ਐਸਸੀ ਭਾਈਚਾਰਾ ਹੈ ਉਹਦੇ ਵਿੱਚ 22 ਲੱਖ ਉਹ ਖਪਤਕਾਰ ਨੇ ਜਿਨ੍ਹਾਂ ਨੂੰ 200 ਯੂਨਿਟ ਬਿਜਲੀ ਮੁਫਤ ਦਿੱਤੀ ਜਾ ਰਹੀ ਹੈ। ਇਹਦੇ ਨਾਲ ਖਜ਼ਾਨੇ ਦੇ ਉੱਤੇ ਭਾਰ ਪੈਂਦਾ ਜੀ 1700 ਕਰੋੜ ਰੁਪਈਆ। ਪਿਛਲੀ ਚੰਨੀ ਸਰਕਾਰ ਨੇ ਜਿਹੜੀ 3 ਰੁਪਏ ਪ੍ਰਤੀ ਯੂਨਿਟ ਬਿਜਲੀ ਸਸਤੀ ਕੀਤੀ ਸੀ, ਉਹਦੀ ਸਬਸਿਡੀ ਦਾ ਸਾਲਾਨਾ ਪੈਂਦਾ 2300 ਕਰੋੜ ਰੁਪਈਆ। 2300 ਕਰੋੜ ਤੇ 1700 ਕਰੋੜ ਰੁਪਈਏ, 4000 ਕਰੋੜ ਰੁਪਈਆ ਹੋ ਗਿਆ। ਜਦੋਂ ਤੁਸੀਂ 300 ਯੂਨਿਟ ਬਿਜਲੀ ਦੇ ਮਾਫ ਕਰਨੇ ਆ ਤੇ ਜਿਹੜਾ ਐਸਸੀ ਭਾਈਚਾਰੇ ਨੂੰ 22 ਲੱਖ ਜਿਹੜੇ ਖਪਤਕਾਰ ਨੇ ਉਹਨਾਂ ਨੂੰ ਜਿਹੜਾ ਇਹ 200 ਯੂਨਿਟ ਮਿਲਦਾ ਸੀਗਾ, ਇਹ 300 ਦੇ ਉੱਪਰ 200 ਨਹੀਂ ਹੋਣਾ। 300 ਜਦੋਂ ਹੋ ਗਿਆ ਸਭ ਨੂੰ ਹੋ ਗਿਆ, ਤਾਂ ਉਹ ਜਿਹੜਾ 1700 ਕਰੋੜ ਰੁਪਈਆ ਹੈ ਉਹ ਇਹਦੇ ਵਿੱਚ ਐਡਜਸਟ ਹੋਊਗਾ। ਜਿਹੜੀ ਚੰਨੀ ਸਰਕਾਰ ਨੇ 2300 ਕਰੋੜ ਰੁਪਈਏ ਦੇ ਜਿਹੜਾ ਬੋਝ ਪਾਇਆ ਸੀ ਉਹ ਵੀ ਇਹਦੇ ਵਿੱਚ ਐਡਜਸਟ ਹੋਊਗਾ। 4000 ਕਰੋੜ ਰੁਪਈਏ ਦਾ ਬੋਝ ਪਊਗਾ, ਇਹਦੇ ਚ ਕੋਈ ਡਾਊਟ ਨਹੀਂ। ਪਰ ਇਹ ਦੋ ਬੋਝ ਜਿਹੜੇ ਨੇ ਇਧਰੋਂ ਉਸ ਪਾਸੇ ਵੱਲ ਐਡਜਸਟ ਹੋ ਜਾਣਗੇ। ਔਰ ਪੰਜਾਬ ਦੇ ਖੇਤੀ ਸੈਕਟਰ ਦੇ ਵਿੱਚ ਕੋਈ 14.5 ਲੱਖ ਮੋਟਰਾਂ ਨੇ ਜਿਨ੍ਹਾਂ ਦੀ ਬਿਜਲੀ ਸਬਸਿਡੀ 7000 ਕਰੋੜ ਰੁਪਏ ਸਾਲਾਨਾ ਬਣਦੀ ਹੈ। ਔਰ 3000 ਕਰੋੜ ਦੀ ਬਿਜਲੀ ਸਬਸਿਡੀ ਸਨਅਤੀ ਖੇਤਰ ਨੂੰ ਦਿੱਤੀ ਜਾ ਰਹੀ ਹੈ। ਮੌਜੂਦਾ ਸਮੇਂ ਪੰਜਾਬ ਸਰਕਾਰ ਨੂੰ ਹਰ ਤਰ੍ਹਾਂ ਦੀ ਬਿਜਲੀ ਸਬਸਿਡੀ ਦੇ ਉੱਤੇ 14000 ਕਰੋੜ ਰੁਪਏ ਸਬਸਿਡੀ ਦੇਣੀ ਪੈ ਰਹੀ ਹੈ। 300 ਯੂਨਿਟ ਬਿਜਲੀ ਮੁਫਤ ਦਿੱਤੇ ਜਾਣ
ਦੇ ਤੇ ਬਿਜਲੀ ਸਬਸਿਡੀ ਸਾਲਾਨਾ 18,000 ਕਰੋੜ ਰੁਪਏ ਬਣ ਜਾਣੀ ਆ। ਪੰਜਾਬ ਸਰਕਾਰ ਦੇ ਵੱਲ ਕਰੀਬ 8500 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦਾ ਪੁਰਾਣਾ ਬਕਾਇਆ। ਪਾਵਰਕਾਮ ਕਰੀਬ 2400 ਕਰੋੜ ਰੁਪਏ ਦਾ ਬਕਾਇਆ ਸਰਕਾਰੀ ਬਿੱਲਾਂ ਦਾ ਖੜਾ। ਔਰ ਚੰਨੀ ਸਰਕਾਰ ਨੇ ਜਿਹੜੇ ਪਾਣੀ ਦੇ ਜਿਹੜੇ ਜਲ ਘਰ ਨੇ ਉਹਨਾਂ ਦੇ ਬਕਾਏ ਮਾਫ ਕੀਤੇ ਸੀ, ਉਹਦਾ 600 ਕਰੋੜ ਰੁਪਇਆ ਬਕਾਇਆ ਖੜਾ। ਪੰਜਾਬ ਸਰਕਾਰ ਨੇ ਜਿਹੜਾ ਪਿਛਲੇ ਸਮੇਂ ਦੇ ਵਿੱਚ 2 ਕਿਲੋਵਾਟ ਤੱਕ ਦੇ ਖਪਤਕਾਰਾਂ ਦੇ ਬਿਜਲੀ ਬਕਾਏ ਮਾਫ ਕੀਤੇ ਸੀਗੇ, ਉਹਦੇ ਨਾਲ ਖਜ਼ਾਨੇ ਦੇ ਉੱਤੇ 1500 ਕਰੋੜ ਰੁਪਏ ਦਾ ਬੋਝ ਪਿਆ। ਔਰ ਜਿਹੜੇ ਆਮ ਲੋਕ ਨੇ ਉਹਨਾਂ ਦਾ ਮੰਨਣਾ ਕਿ ਲੋੜਵੰਦ ਖਪਤਕਾਰਾਂ ਨੂੰ ਹੀ 300 ਯੂਨਿਟ ਮੁਫਤ ਬਿਜਲੀ ਮਿਲਣੀ ਚਾਹੀਦੀ ਹੈ। ਹੁਣ ਸਾਰਿਆਂ ਨੂੰ ਦਿੱਤੀ ਜਾਊਗੀ, ਇਹ ਇੱਕ ਜਿਹੜਾ ਉਹ ਸਵਾਲ ਹੈ। ਵੈਸੇ ਕਿਤੇ ਨਾ ਕਿਤੇ ਲੱਗਣਾ ਤਾਂ ਜਿਹੜਾ ਜੀ ਉਹ ਚਾਹੀਦਾ ਕਿ ਮੰਨ ਲਓ ਹੁਣ ਕਈ ਘਰ ਨੇ ਜਿਨ੍ਹਾਂ ਦੇ ਵਿੱਚ 6-6 ਏਸੀ ਚੱਲਦੇ ਆ, 5-5 ਏਸੀ ਚੱਲਦੇ ਆ, ਉਹ ਅਫੋਰਡ ਕਰਦੇ ਆ। ਜਿਹੜੇ ਅਫੋਰਡ ਕਰਦੇ ਨੇ ਉਹਨਾਂ ਨੂੰ ਨਾ ਇਹ ਜਿਹੜੀ ਦਿੱਤੀ ਜਾਵੇ ਸਹੂਲਤ, ਬਾਕੀਆਂ ਨੂੰ ਦਿੱਤੀ ਜਾਵੇ। ਪਰ ਸਰਕਾਰ ਇਹ ਸਮਝਦੀ ਹੈ ਕਿ ਉਹਨੇ ਵਾਅਦਾ ਕੀਤਾ, ਇਸ ਕਰਕੇ ਉਹ ਬੋਝ ਝੱਲਣ ਦੇ ਵਾਸਤੇ ਤਿਆਰ ਹੈ। ਪਰ ਇਹ ਐਡਜਸਟਮੈਂਟ ਜਿਹੜੀ ਹੈ ਉਹ ਕਿਸ ਤਰੀਕੇ ਦੇ ਨਾਲ ਹੋਊਗੀ, ਬੜਾ ਵੱਡਾ ਇਹ ਸਵਾਲ ਹੈ। ਉਹ ਵੈਸੇ ਬਿਜਲੀ ਮੁਫਤ ਦੇਣ ਦਾ ਸਿਲਸਿਲਾ ਜਿਹੜਾ 1997 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਉਦੋਂ ਨਵੀਂ ਸਰਕਾਰ ਬਣਨ ਦੇ ਮੌਕੇ ਦੇ ਉੱਤੇ ਕੀਤਾ ਸੀ। ਬਿਲਕੁਲ ਜੀ, ਆਪਣੇ ਫਾਇਦਿਆਂ ਦੇ ਲਈ ਮੁਫ਼ਤ ਤੋਂ ਮੁਫ਼ਤੀ ਤਾਂ ਬਹੁਤ ਕੁਝ ਕੀਤਾ ਹੈ, ਪਰ ਭਾਰ ਲੋਕਾਂ ਤੇ ਹੈ ਨਾ, ਲੋਕਾਂ ਦਾ ਬੁਰਾ ਹਾਲ, ਪੰਜਾਬ ਦਾ ਬੁਰਾ ਹਾਲ ਕਰ ਦਿੱਤਾ। ਅੱਗੇ ਗੱਲ ਕਰਦੇ ਹਾਂ ਕਿ ਭੋਲੇ ਜਿਹੇ ਮੂੰਹ ਵਾਲਾ ਮੁੱਖ ਮੰਤਰੀ ਆਇਆ ਸੀ ਪੰਜਾਬ ਦੇ ਵਿੱਚ, ਚੰਨੀ, ਤੇ ਉਸ ਦੀ ਪੇਸ਼ੀ ਤੇ ਬੰਦ ਪਏ ਵੀ ਆਈਬੀਪੀ ਜਿਹੜੇ ਵੀਆਈਪੀ ਨੰਬਰ ਹੈਗੇ ਆ ਉਹਨਾਂ ਤੇ ਈਡੀ ਦੀ ਆਖਿਆ। ਦੇਖੋ ਇਹ ਕਿਸੇ ਨੂੰ ਚੇਤਾ ਨਹੀਂ ਸੀਗਾ ਕਿ ਘਰ ਘਰ ਦੇ ਵਿੱਚ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ, ਵੀ ਆਪਣਾ ਮਸਲਾ ਹੱਲ ਕਰਨ ਦੇ ਵਾਸਤੇ ਉਹ ਚੁੱਪ ਚਪੀਤੇ ਈਡੀ ਦੇ ਕੋਲੇ ਚੱਲ ਜਾਊਗਾ। ਐਕਚੁਅਲੀ ਸੰਮਣ ਹੋਇਆ ਸੀਗਾ, ਇਹਨੂੰ ਬੜਾ ਲੁਕੋ ਕੇ ਰੱਖਿਆ ਗਿਆ। ਚਰਨਜੀਤ ਚੰਨੀ ਹੋਰਾਂ ਨੂੰ ਇਹ ਕੋਈ ਪਹਿਲਾ ਸੰਮਣ ਨਹੀਂ ਹੋਇਆ, ਪਹਿਲਾਂ ਵੀ ਸੰਮਣ ਹੋਏ ਸੀ ਜਦੋਂ ਉਹ ਮੁੱਖ ਮੰਤਰੀ ਸੀ। ਜਦੋਂ ਹਨੀ ਫਸਿਆ, ਹਨੀ ਜਿਹਦੇ ਘਰੋਂ ਪੈਸਾ ਮਿਲਿਆ ਸੀਗਾ, ਉਦੋਂ ਵੀ ਚੰਨੀ ਨੂੰ ਸੰਮਣ ਹੋਏ, ਪਰ ਚੰਨੀ ਹੋਰਾਂ ਨੇ ਇਹ ਸਾਰੇ ਸੰਮਣ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਇਗਨੋਰ ਕੀਤੇ। ਹੁਣ ਸੰਮਣ ਹੋਇਆ ਤੇ ਨਾਲ ਦੀ ਨਾਲ ਉਹ ਆਪਣਾ ਲਿਖਤੀ ਜਵਾਬ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਜਲੰਧਰ ਵਾਲੇ ਦਫ਼ਤਰ ਦੇ ਵਿੱਚ ਚੱਲ ਗਏ। ਜਿਹੜੀ ਗੱਡੀ ਸੀਗੀ ਚਰਨਜੀਤ ਚੰਨੀ ਦੀ, ਉਹ ਥੋੜੀ ਜਿਹੀ ਦੂਰ ਖੜੀ ਕੀਤੀ ਗਈ ਇਸ ਦਫ਼ਤਰ ਤੋਂ। ਕੋਈ ਸਿਕਿਉਰਿਟੀ ਵਾਲੇ ਨਾਲ ਲੈ ਕੇ ਵੀ ਰੌਲਾ ਪੈ ਜਾਊਗਾ। ਉੱਥੇ 6 ਘੰਟੇ ਲੰਬੀ ਚੌੜੀ ਪੁੱਛਗਿੱਛ ਚਰਨਜੀਤ ਚੰਨੀ ਤੋਂ ਹੋਈ ਹੈ। ਚਰਨਜੀਤ ਚੰਨੀ ਹੋਰੀ ਆਪਣੇ ਟਵੀਟ ਦੇ ਵਿੱਚ ਇਹ ਗੱਲ ਕਹਿੰਦੇ ਆ ਕਿ ਮੈਨੂੰ ਲੱਗਦਾ ਕਿ ਈਡੀ ਮੇਰੇ ਜਵਾਬਾਂ ਤੋਂ ਸੰਤੁਸ਼ਟ ਹੈ, ਤੇ ਇਹ ਵੀ ਕਹਿਤਾ ਕਿ ਈਡੀ ਨੇ ਮੈਨੂੰ ਦੁਬਾਰਾ ਆਉਣ ਦੇ ਵਾਸਤੇ ਨਹੀਂ ਕਿਹਾ। ਹੁਣ ਇਹ ਸਵਾਲਾਂ ਦੇ ਜਵਾਬ ਤਾਂ ਅਸਲ ਦੇ ਵਿੱਚ ਈਡੀ ਨੇ ਦੇਣੇ ਆ ਨਾ, ਵੀ ਉਹ ਸੰਤੁਸ਼ਟ ਹੈ ਜਾਂ ਨਹੀਂ। ਚਰਨਜੀਤ ਚੰਨੀ ਹੋਰੀ ਜਵਾਬ ਦੇ ਰਹੇ ਆਪਣੇ ਤੌਰ ਦੇ ਉੱਤੇ ਕਿ ਮੈਨੂੰ ਲੱਗਦਾ ਹੈ ਕਿ ਈਡੀ ਜਿਹੜੀ ਆ ਉਹ ਸੰਤੁਸ਼ਟ ਹੈ। ਅਸਲ ਦੇ ਵਿੱਚ ਜਿਹੜੀ ਆ ਇਹ ਇੱਕ ਲਿਖਤੀ ਰੂਪ ਦੇ ਵਿੱਚ ਲੈ ਕੇ ਗਏ ਜਿਹੜਾ ਜਵਾਬ ਸੀਗਾ, ਬੈਂਕ ਸਟੇਟਮੈਂਟ ਲੈ ਕੇ ਗਏ, ਜਿਹੜੀਆਂ ਰਿਟਰਨਾਂ ਨੇ, ਟੈਕਸ ਰਿਟਰਨਾਂ, ਉਹਦੀ ਕਾਪੀ ਲੈ ਕੇ ਗਏ। ਪੁੱਛਗਿੱਛ ਤੋਂ ਬਾਅਦ ਇੱਕ ਲੰਬੀ ਚੌੜੀ ਸਟੇਟਮੈਂਟ ਆਪਣੇ ਤੌਰ ਦੇ ਉੱਤੇ ਈਡੀ ਨੇ ਲਿਖਵਾਈ ਹੈ। ਜਿਹੜੀ ਇਹ ਲਿਖਾ ਕੇ ਲੈ ਕੇ ਗਏ ਉਹ ਨਹੀਂ ਉਹਨਾਂ ਨੇ ਐਕਸੈਪਟ ਕੀਤੀ। ਹੁਣ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਆ, ਜਿਹੜੀ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ, ਉਹ ਇਸ ਚੀਜ਼ ਦੇ ਉੱਤੇ ਚੱਲ ਰਹੀ ਆ ਕਿ 1 ਦਰਜਨ ਦੇ ਕਰੀਬ ਵੀਆਈਪੀ ਨੰਬਰ ਸੀਗੇ ਜਿਹੜੇ ਕਿ ਚਰਨਜੀਤ ਚੰਨੀ ਦੇ ਭਾਣਜੇ ਹਨੀ ਦੇ ਸੰਪਰਕ ਦੇ ਵਿੱਚ ਸੀ। ਜਦੋਂ ਹਨੀ ਦੇ ਘਰ ਦੇ ਉੱਤੇ ਰੇਡ ਹੁੰਦੀ ਆ ਤੇ ਉਹ ਨਾਲ ਦੀ ਨਾਲ ਫੋਨ ਨੰਬਰ ਸਵਿਚ ਆਫ ਹੋ ਜਾਂਦੇ ਆ। ਉਹ ਨੰਬਰ ਕਿਹਦੇ ਸੀ, ਇਹਦੇ ਉੱਤੇ ਇਨਵੈਸਟੀਗੇਸ਼ਨ ਹੋ ਰਹੀ ਆ। ਉਹਨਾਂ ਨੰਬਰਾਂ ਦੇ ਉੱਤੇ ਕਿਹਦੀਆਂ ਕਾਲਸ ਆਈਆਂ, ਕਿਹਨੂੰ ਕਾਲ ਕੀਤੀਆਂ ਗਈਆਂ, ਇਹਦੀ ਡਿਟੇਲ ਜਿਹੜੀ ਉਹ ਲੱਭਣ ਦੇ ਯਤਨਾਂ ਦੇ ਵਿੱਚ ਹੈ। ਅਸਲ 'ਚ ਕੀ ਆ ਕਿ ਜਿਹੜੇ ਐਪ ਨੇ ਉਹਨਾਂ ਤੋਂ ਕੀਤੀਆਂ ਜਾਂਦੀਆਂ ਜਿਹੜੀਆਂ ਕਾਲਸ ਨੇ, ਉਹਨਾਂ ਨੂੰ ਫੜ ਸਕਣਾ ਜਿਹੜਾ ਨਾ ਜੀ ਥੋੜਾ ਔਖਾ ਹੁੰਦਾ। ਔਰ ਇਹ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਜੇ ਤਾਂ ਫੋਨ ਬਰਾਮਦ ਹੋ ਜੇ ਫਿਰ ਤਾਂ ਉਹਦੇ ਵਿੱਚੋਂ ਪਤਾ ਲੱਗ ਜਾਂਦਾ, ਨਹੀਂ ਤਾਂ ਅਦਰਵਾਈਜ਼ ਜਿਹੜੀਆਂ ਐਪ ਰਾਹੀਂ ਕੀਤੀਆਂ ਕਾਲਸ ਨੇ ਉਹ ਟਰੈਪ ਘੱਟ ਹੁੰਦੀਆਂ ਨੇ। ਹੁਣ ਜਿਹੜੇ ਰੈਗੂਲਰ ਨੰਬਰ ਨੇ, ਜਾਂ ਇਹ ਪਤਾ ਲਾਉਣ ਦੀ ਕੋਸ਼ਿਸ਼ ਹੈ ਕਿ ਉਹ ਨੰਬਰ ਕਿਹਨਾਂ ਦੇ ਨਾਂ ਦੇ ਉੱਤੇ ਇਸ਼ੂ ਹੋਏ ਸੀਗੇ।
ਜੇ ਇਹ ਲੱਭ ਜਾਂਦਾ ਤੇ ਇੱਕ ਵੱਡਾ ਜਿਹੜਾ ਜੀ ਉਹ ਤੁਸੀਂ ਕਹ ਲਓ ਕਿ ਇਨਵੈਸਟੀਗੇਸ਼ਨ ਉਸ ਪਾਸੇ ਵੱਲ ਨੂੰ ਤੁਰ ਪਊਗੀ ਕਿ ਅੱਗੇ ਕਿਹੜੇ ਕਿਹੜੇ ਲੋਕ ਇਹਦੇ ਨਾਲ ਜੁੜੇ ਹੋਏ ਸੀਗੇ। ਜਦੋਂ ਹਨੀ ਦੇ ਘਰ ਦੇ ਉੱਤੇ ਛਾਪਾ ਮਾਰਿਆ ਸੀ ਤਾਂ 7 ਕਰੋੜ 90 ਲੱਖ ਰੁਪਈਆ ਉਹਦੇ ਘਰੋਂ ਬਰਾਮਦ ਹੋਇਆ ਸੀ। ਸੰਦੀਪ ਜਿਹੜਾ ਉਹਦੇ ਘਰੋਂ 2 ਕਰੋੜ 10 ਲੱਖ ਰੁਪਈਆ ਬਰਾਮਦ ਹੋਇਆ ਸੀਗਾ। ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਸੀਗਾ, ਈਡੀ ਨੇ ਹਨੀ ਦੇ ਨਾਲ ਉਹਦੇ ਪਾਰਟਨਰ ਕੁਦਰਤਦੀਪ ਸਿੰਘ ਦੇ ਖਿਲਾਫ ਚਾਰਜ ਸ਼ੀਟ ਫਾਈਲ ਕੀਤੀ। ਸੰਮਣ ਜਾਰੀ ਹੋਣ ਦੇ ਬਾਵਜੂਦ ਕੁਦਰਤਦੀਪ ਅਜੇ ਤੱਕ ਪੇਸ਼ ਨਹੀਂ ਹੋਇਆ। ਫਰਾਰ ਹੋਇਆ ਕੁਦਰਤਦੀਪ ਨੇ ਜਲੰਧਰ ਦੀ ਅਦਾਲਤ ਦੇ ਵਿੱਚ ਐਂਟੀਸਪੇਟਰੀ ਜ਼ਮਾਨਤ ਲਾਈ ਆ। ਇਹਦੀ ਅਜੇ ਸੁਣਵਾਈ ਹੋਣੀ ਬਾਕੀ ਆ। ਇਹ ਕਿਹਾ ਜਾ ਰਿਹਾ ਕਿ ਇਹ ਹਨੀ, ਕੁਦਰਤਦੀਪ ਤੇ ਸੰਦੀਪ ਕੁਮਾਰ 3 ਜਾਣੇ ਪ੍ਰੋਵਾਈਡਰਸ ਓਵਰਸੀਜ਼ ਕੰਸਲਟੈਂਟ ਪ੍ਰਾਈਵੇਟ ਲਿਮਟਿਡ ਨਾਂ ਦੀ ਕੰਪਨੀ ਚਲਾਉਂਦੇ ਸੀਗੇ। ਹੁਣ ਇਹ ਕੰਪਨੀ ਤਾਂ ਰੇਤਾ ਦਾ ਕਾਰੋਬਾਰ ਤਾਂ ਕਰਦੀ ਨਹੀਂ ਸੀ, ਪਰ ਅਸਲ ਦੇ ਵਿੱਚ ਇਹ ਨਜਾਇਜ਼ ਰੇਤਾ ਦਾ ਕਾਰੋਬਾਰ ਕਰਦੇ ਸੀ। ਐਸ ਸੂਨ ਚਰਨਜੀਤ ਚੰਨੀ ਮੁੱਖ ਮੰਤਰੀ ਬਣਦੇ ਆ। ਹਾਲਾਂਕਿ ਹਨੀ ਇਸ ਕੰਮ ਦੇ ਵਿੱਚ ਪਹਿਲਾਂ ਵੀ ਸੀਗਾ ਔਰ ਇਹ ਮਾਮਲਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵੇਲੇ ਦਰਜ ਕੀਤਾ ਗਿਆ ਸੀ, ਜਦੋਂ ਕੈਪਟਨ ਅਮਰਿੰਦਰ ਸਿੰਘ ਇੱਕ ਵਾਰੀ ਹੈਲੀਕਾਪਟਰ ਦੇ ਉੱਤੇ ਲੰਘੇ, ਪਰ ਬਾਅਦ ਵਿੱਚ ਇਸ ਮਾਮਲੇ ਨੂੰ ਦਬਾ ਲਿਆ ਗਿਆ। ਇਹਦੀ ਅੱਗੇ ਇਨਵੈਸਟੀਗੇਸ਼ਨ ਫਰਦਰ ਜਿਹੜੀ ਉਹ ਨਹੀਂ ਹੋਈ। ਜਦੋਂ ਚਰਨਜੀਤ ਚੰਨੀ ਮੁੱਖ ਮੰਤਰੀ ਬਣਦੇ ਆ, ਨਾਲ ਦੀ ਨਾਲ ਹਨੀ ਅਣ ਐਲਾਨਿਆ ਇੱਕ ਵੱਡਾ ਮੰਤਰੀ ਬਣ ਜਾਂਦਾ। ਉਹਦੇ ਅੱਗੇ ਪਿੱਛੇ ਪੁਲਿਸ ਦੀਆਂ ਜਿਪਸੀਆਂ ਚੱਲਦੀਆਂ ਨੇ, ਵੱਡੇ ਕਾਫਲੇ ਦੇ ਨਾਲ ਉਹ ਨਿਕਲਦਾ। ਉਹਨੂੰ ਕਮਾਂਡੋ ਦਿੱਤੇ ਗਏ ਜਿਹੜੇ ਮੁੱਖ ਮੰਤਰੀ ਦੀ ਸੁਰੱਖਿਆ ਦੇ ਵਾਸਤੇ ਲਾਏ ਹੁੰਦੇ ਆ। ਉਹ ਕਿਹਨੇ ਦਿੱਤੇ? ਇਹ ਵੱਡੇ ਸਵਾਲ ਨੇ। ਉਹ ਜਿੱਧਰ ਨੂੰ ਜਾਂਦਾ ਪੁਲਿਸ ਉਹਦੀ ਪ੍ਰੋਟੈਕਸ਼ਨ ਦੇ ਵਾਸਤੇ ਖੜੀ ਹੁੰਦੀ ਤੇ ਫਿਰ ਉਹਨੇ ਐਸਾ ਕੁਝ ਜਿਹੜਾ ਜੀ ਰੇਤ ਦੇ ਕਾਰੋਬਾਰ ਦੇ ਵਿੱਚ ਦਿਨਾਂ ਦੇ ਵਿੱਚ ਕਰ ਦਿੱਤਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਹੋਰਾਂ ਦੇ ਘਰ ਦੇ ਜਿੰਨੇ ਮੈਂਬਰ ਸੀ, ਮੁੱਖ ਮੰਤਰੀ ਬਣਦੇ ਆ ਸਾਰ ਕੁਝ ਦਿਨਾਂ ਦੇ ਵਿੱਚ ਉਹਨਾਂ ਨੇ ਐਨ ਟੌਪ ਮਾਡਲ ਦੀਆਂ ਮਹਿੰਗੀਆਂ ਤੋਂ ਮਹਿੰਗੀਆਂ ਗੱਡੀਆਂ ਆਪੋ ਆਪਣੀਆਂ ਖਰੀਦ ਕੇ ਖੜੀਆਂ ਕਰਨ। ਬਿਲਕੁਲ ਜੀ, ਮਸਲੇ ਤਾਂ ਹੱਲ ਹੋ ਗਏ ਸੀਗੇ। ਤੇ ਅੱਗੇ ਕਣਕ ਦੀ ਗੱਲ ਕਰਦੇ, ਜਦੋਂ ਕਣਕ ਦੀ ਵਢਾਈ ਦੀ ਗੱਲ ਕਰਦੇ ਹਾਂ ਤੇ ਡਰ ਲੱਗਦਾ ਮੀਂਹ ਹਨੇਰੀ ਤੋਂ। ਤਾਂ ਪਹਿਲਾਂ ਆਪਾਂ ਖੁਸ਼ ਸੀ ਕੁਝ ਕੁ ਦਿਨ ਪਹਿਲਾਂ ਕਿ ਮੀਂਹ ਹਨੇਰੀ ਨਹੀਂ ਆਇਆ, ਪਰ ਹੁਣ ਮੀਂਹ ਹਨੇਰੀ ਨੇ ਆਣ ਕੇ ਕਟਾਈ ਰੋਕ ਦਿੱਤੀ। ਕੋ ਜਿਹੜੇ ਲੋਕ ਬੜਾ ਗਿਆਨ ਵੰਡਦੇ ਸੀ ਪਿਛਲੇ ਦਿਨਾਂ ਤੋਂ, ਜਿਨ੍ਹਾਂ ਨੇ ਕਿਸਾਨਾਂ ਨੂੰ ਗਦਾਰ ਤੱਕ ਕਹਿ ਦਿੱਤਾ ਕਿ ਉਹ ਸਾਈਲੋ ਦੇ ਵਿੱਚ ਕਣਕ ਦੀਆਂ ਟਰਾਲੀਆਂ ਕਿਉਂ ਲੈ ਕੇ ਜਾ ਰਹੇ ਆ, ਬਿਨਾਂ ਇਹ ਗੱਲ ਜਾਣੇ ਤੋਂ ਕਿ ਸਾਈਲੋ ਜਿਹੜੇ ਨੇ ਉਹ ਰੈਂਟ ਕੀਤੇ ਹੋਏ ਨੇ FCI ਨੇ। ਹਾਂ, ਸਾਈਲੋ ਦੇ ਵਿੱਚ ਵੀ ਕਣਕ ਵਿਕੀ ਆ, ਇਹਦੇ ਚ ਕੋਈ ਡਾਊਟ ਨਹੀਂ। ਮੈਂ ਉਦੋਂ ਵੀ ਗੱਲ ਕੀਤੀ ਸੀ ਕਿ ਕਿਸਾਨ ਕਰੇ ਤਾਂ ਕੀ ਕਰੇ। ਉਹ ਮੰਡੀਆਂ ਦੇ ਵਿੱਚ ਜਾ ਕੇ ਬਹਿ ਜੇ, ਉੱਥੇ ਮੀਂਹ ਹਨੇਰੀ ਡੀਕੇ ਕਦੋਂ ਆਉਂਦੀ ਹੈ ਤੇ ਉਹਦੀ ਕਣਕ ਕਦੋਂ ਉੱਥੋਂ ਚੁੱਕੀ ਜਾਂਦੀ ਹੈ, ਜਾਂ ਉਹ ਕੁਝ ਅਲਟਰਨੇਟ ਲੱਭੇ। 70 ਸਾਲਾਂ ਦੇ ਵਿੱਚ 72 ਸਾਲਾਂ ਦੇ ਵਿੱਚ ਮੰਡੀਆਂ ਵਾਲੇ ਮਾਮਲੇ ਦੇ ਉੱਤੇ ਕੁਝ ਕੀਤਾ ਹੀ ਨਹੀਂ ਗਿਆ। ਆ ਜਿਹੜੇ ਫੰਡਸ ਦੀ ਗੱਲ ਹੋਈ ਹੈ, ਜਿਹੜੇ ਪੰਜਾਬ ਦੀਆਂ ਮੰਡੀਆਂ ਦੇ ਉੱਤੇ ਲੱਗਦੇ, ਜਿਹੜਾ 1100 ਕਰੋੜ ਰੁਪਇਆ ਰੋਕ ਰਿਹਾ ਸੀਗਾ ਸਰਕਾਰ ਨੇ, ਇਹ ਫੰਡਸ ਐਕਚੁਅਲੀ ਇਹਨਾਂ ਮੰਡੀਆਂ ਨੂੰ ਬਿਹਤਰ ਕਰਨ ਦੇ ਵਾਸਤੇ ਹੀ ਖਰਚੇ ਜਾਣੇ ਚਾਹੀਦੇ ਆ। ਖਰਚੇ ਜਾਂਦੇ ਨਹੀਂ ਸੀਗੇ, ਇਸ ਪਾਸੇ ਲਾਇਆ ਹੀ ਨਹੀਂ ਗਿਆ ਜੀ ਪੈਸਾ ਵਿੱਚੋਂ ਇੰਨੀਆਂ ਚੋਰ ਮੋਰੀਆਂ ਜਿਹੜੀਆਂ ਉਹ ਪਈਆਂ ਨੇ ਕਿ ਹੌਲੀ 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 ਕਰਕੇ ਖਾਂਦੇ ਰਹੇ ਨੇ ਪੈਸਾ ਹਰ ਜਗ੍ਹਾ ਦੇ ਉੱਤੇ। ਹਾਲਾਤ ਉਹੀ ਨੇ, ਤਰਪੈਲਾਂ ਲਾ ਕੇ ਭੱਜ ਪਏ ਜਦੋਂ ਮੀਂਹ ਤੇ ਹਨੇਰੀ ਆਇਆ, ਔਰ ਤਰਪੈਲਾਂ ਦੇ ਨਾਲ ਢਕੀ ਗਈ ਜਿਹੜੇ ਸਾਈਲੋ ਨੇ ਉਹਦੇ ਵਿੱਚ ਨਾ ਤਾਂ ਬਾਰਦਾਨੇ ਦੀ ਜ਼ਰੂਰਤ ਹੈ। ਤੁਸੀਂ ਦੇਖੋ ਲੱਖਾਂ ਕਰੋੜਾਂ ਰੁਪਈਆ ਬਾਰਦਾਨੇ ਦਾ ਬਚ ਸਕਦਾ ਜੇ ਸਰਕਾਰ ਇਸ ਤਰ੍ਹਾਂ ਦੇ ਸਾਈਲੋ ਆਪਣੇ ਖੜੇ ਕਰਦੀ ਹੈ। ਨਹੀਂ ਖੜੇ ਕੀਤੇ ਗਏ ਕਿਉਂਕਿ ਕਿਸਾਨਾਂ ਦਾ ਕਦੀ ਸੋਚਿਆ ਨਹੀਂ ਗਿਆ। ਕਿਸਾਨ ਤਾਂ ਰੱਬ ਆਸਰੇ ਨੇ ਕਿ ਜੇ ਮੀਂਹ ਪੈ ਗਿਆ ਤੇ ਉਹ ਤਾਂ ਵੀ ਜਿਹੜਾ ਜੀ ਔਖਾ ਹੋ ਜਾਂਦਾ, ਜੇ ਨਹੀਂ ਪਿਆ ਤੇ ਉਹ ਤਾਂ ਵੀ ਔਖਾ। ਉਹ ਕੁਦਰਤ ਦੇ ਆਸਰੇ ਆ ਔਰ ਕੁਦਰਤ ਦੇ ਆਪਣੇ ਤਰੀਕੇ ਦੇ ਨਾਲ ਚੱਲਣਾ ਹੁੰਦਾ। ਇਹਨਾਂ ਦਿਨਾਂ ਦੇ ਦੌਰਾਨ ਮੀਂਹ ਹਨੇਰੀਆਂ ਆਉਂਦੀਆਂ ਹੀ ਆਉਂਦੀਆਂ ਨੇ, ਇਹ ਸਭ ਨੂੰ ਪਤਾ ਹੈ। ਔਰ ਮੀਂਹ ਹਨੇਰੀ ਫੇਰ ਆਈ ਔਰ ਮੀਂਹ ਹਨੇਰੀ ਨੇ ਇੱਕ ਤਾਂ ਇਹ ਕੀਤਾ ਜੀ, ਤਾਪਮਾਨ ਜਿਹੜਾ ਉਹ 10 ਡਿਗਰੀ ਤੱਕ ਥੱਲੇ ਆ ਗਿਆ ਕੱਲ, 8 ਤੋਂ 10 ਡਿਗਰੀ ਵੱਖ-ਵੱਖ ਥਾਵਾਂ ਦੇ ਉੱਤੇ। ਉਹਦੇ ਨਾਲ ਬਿਜਲੀ ਦੀ ਮੰਗ ਜਿਹੜੀ ਉਹ ਘਟ ਗਈ, ਇਹ ਇੱਕ ਹੋਇਆ। ਪਰ ਕਣਕ ਦੀ ਕਟਾਈ ਜਿਹੜੀ ਸੀ ਉਹ ਰੁਕ ਗਈ, ਬਹੁਤੀ ਦੇਰ ਦੇ ਵਾਸਤੇ ਨਹੀਂ ਰੁਕੀ ਕਿਉਂਕਿ ਜ਼ਿਆਦਾ ਮੀਂਹ ਨਹੀਂ ਪਿਆ, ਥੋੜਾ ਪਿਆ, ਉਹਦੇ ਨਾਲ ਬਚਾਅ ਹੋ ਗਿਆ। ਕਣਕ ਦੇ ਨਾਲ ਇੱਕ ਜੁੜਿਆ ਹੋਇਆ ਹੁੰਦਾ ਕਿ ਕਣਕ ਦੀ ਕਟਾਈ ਤੋਂ ਬਾਅਦ ਤੁਰੰਤ ਤੂੜੀ ਬਣਾਉਣ ਦੇ ਵਾਸਤੇ ਜਿਹੜੀ ਰੀਪਰ ਉਹ ਚੱਲਦੀ ਹੈ, ਰੀਪਰ ਦੇ ਨਾਲ ਤੂੜੀ ਬਣਾਈ ਜਾਂਦੀ ਹੈ। ਤੂੜੀ ਜਿਹੜੀ ਕਿ ਪੂਰਾ ਸਾਲ
ਡੰਗਰਾਂ ਦੇ ਚਾਰੇ ਦੇ ਵਾਸਤੇ ਕਿਸਾਨਾਂ ਨੇ ਆਪਣੇ ਘਰਾਂ ਦੇ ਵਿੱਚ ਵਰਤਣੀ ਹੁੰਦੀ ਹੈ। ਔਰ ਤੂੜੀ ਬੜੇ ਮਹਿੰਗੇ ਭਾਅ ਦੇ ਉੱਤੇ ਵਿਕਦੀ ਹੈ। ਇੱਕ ਕਮਾਈ ਦਾ ਜਿਹੜਾ ਉਹ ਵੀ ਜ਼ਰੀਆ ਹੈ ਕਿਸਾਨਾਂ ਦੇ ਵਾਸਤੇ ਤੂੜੀ। ਉਹ ਕੁਝ ਰੱਖਦੇ ਨੇ, ਕੁਝ ਜਦੋਂ ਅੱਗੇ ਸਿਆਲਾਂ ਦੇ ਵਿੱਚ ਜਾ ਕੇ ਕੁਝ ਵੇਚਦੇ ਵੀ ਨੇ, ਜਦੋਂ ਕੁਝ ਤੋਟ ਆਉਂਦੀ ਆ ਪੈਸੇ ਦੀ ਉਸ ਵੇਲੇ। ਉਹਦੇ ਕਰਕੇ ਸਾਰਾ ਕੰਮ ਰੁਕ ਗਿਆ, ਪਰ ਬਹੁਤ ਦੇਰ ਵਾਸਤੇ ਨਹੀਂ ਰੁਕਿਆ। ਔਰ ਅੱਗੋਂ ਜਿਹੜਾ ਇਹ ਕਿਹਾ ਜਾ ਰਿਹਾ ਕਿ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ 4-5 ਦਿਨ, ਤੇ ਫਿਰ ਦੁਬਾਰਾ ਕਟਾਈ ਦਾ ਕੰਮ ਜਿਹੜਾ ਉਹ ਸ਼ੁਰੂ ਹੋ ਜਾਊਗਾ ਕਣਕ ਦਾ। ਉਂਝ ਵੈਸੇ ਕਟਾਈ ਥੋੜੀ ਰਹਿ ਗਈ ਆ ਪੰਜਾਬ ਦੇ ਵਿੱਚ, ਬਹੁਤੀ ਹੋ ਚੁੱਕੀ ਹੋਈ ਆ, ਕਿਉਂਕਿ ਇੰਨੀ ਕੰਬਾਈਨ ਆ, ਇੰਨੀ ਮਸ਼ੀਨ ਆ ਕਿ ਦਿਨਾਂ ਦੇ ਵਿੱਚ, ਘੰਟਿਆਂ ਦੇ ਵਿੱਚ ਜਿਹੜੀ ਆ ਉਹ ਕਟਾਈ ਲਗਭਗ ਮੁਕੰਮਲ ਹੋ ਜਾਂਦੀ ਆ। ਇਹਦੇ ਕੁਝ ਕਾਰਨ ਇਹ ਵੀ ਹੁੰਦੇ ਆ ਕਿ ਇੱਥੋਂ ਕਟਾਈ ਕਰਕੇ ਇਹਨਾਂ ਮਸ਼ੀਨਾਂ ਨੇ ਆਪਣਾ ਸੀਜ਼ਨ ਲਾਉਣ ਦੇ ਵਾਸਤੇ ਦੂਜੇ ਸੂਬਿਆਂ ਵੱਲ ਨੂੰ ਵੀ ਕੂਚ ਕਰਨਾ ਹੁੰਦਾ। ਖਾਸ ਤੌਰ ਦੇ ਉੱਤੇ ਮੱਧ ਪ੍ਰਦੇਸ਼ ਵਾਲੀ ਸਾਈਡ ਦੇ ਉੱਤੇ ਇਹ ਮਸ਼ੀਨਾਂ ਫੇਰ ਜਾਂਦੀਆਂ ਨੇ। ਇਸ ਕਰਕੇ ਪਹਿਲਾਂ ਤੋਂ ਸਾਰਾ ਸੈੱਟ ਹੁੰਦਾ ਕਿ ਕਦੋਂ ਜਿਹੜੀ ਹੈ ਕਿੰਨੀ ਤਰੀਕ ਨੂੰ ਕਟਾਈ ਹੋਣੀ ਆ। ਕੋਈ 10-12% ਤਕਰੀਬਨ ਕਟਾਈ ਰਹਿ ਗਈ ਆ, ਬਹੁਤੀ ਹੋ ਗਈ ਆ। ਉਹ ਇੱਕ ਦਿਨ ਦੇ ਵਾਸਤੇ ਰੁਕੀ ਸੀ, ਹੁਣ ਅੱਗੋਂ ਜਿਹੜਾ ਉਹ ਚੱਲਦੀ ਰਹੂਗੀ। ਦੂਜੇ ਪਾਸੇ ਜਿਹੜੀਆਂ ਏਜੰਸੀਆਂ ਨੇ ਜਿਨ੍ਹਾਂ ਨੇ ਖਰੀਦ ਇੱਕ ਦਿਨ ਦੇ ਵਾਸਤੇ ਬੰਦ ਕੀਤੀ ਸੀਗੀ, ਉਹ ਖਰੀਦ ਦੁਬਾਰਾ ਤੋਂ ਹੋਣੀ ਸ਼ੁਰੂ ਹੋ ਗਈ। ਜਿਹੜੀਆਂ ਕੇਂਦਰੀ ਟੀਮਾਂ ਨੇ ਉਹਨਾਂ ਨੇ ਨਮੂਨੇ ਲਏ ਆ ਕਣਕ ਦੇ ਦੁਬਾਰਾ ਤੋਂ, ਤੇ ਉਹ ਸੈਂਟਰ ਦੇ ਵਿੱਚ ਭੇਜੇ ਆ, ਕਿਉਂਕਿ ਸੈਂਟਰ ਦੇ ਵਿੱਚ ਪਹਿਲਾਂ ਇਹ ਨਮੂਨੇ ਫੇਲ ਕਰ ਦਿੱਤੇ ਗਏ ਸੀਗੇ। ਇਹ ਵੀ ਮੌਸਮ ਦੀ ਮਾਰ ਸੀ ਕਿ ਇਸ ਵਾਰੀ ਗਰਮੀ ਇੱਕਦਮ ਪੈਣੀ ਸ਼ੁਰੂ ਹੋ ਗਈ। ਉਹ ਇੱਕਦਮ ਪੈਣ ਵਾਲੀ ਗਰਮੀ ਦੇ ਨਾਲ ਦਾਣਾ ਜਿਹੜਾ ਸੀਗਾ ਉਹ ਬਣ ਨਹੀਂ ਸਕਿਆ ਪ੍ਰੋਪਰ। ਬਿਲਕੁਲ ਜੀ, ਵੈਸੇ ਤਾਂ ਕਈ ਸਾਲਾਂ ਬਾਅਦ ਸੁਣਿਆ ਕਿ ਮੀਂਹ ਦੇ ਨਾਲ ਕਣਕਾਂ ਖਰਾਬ ਨਹੀਂ ਹੋਈਆਂ। ਤੇ ਅੱਗੇ ਰਾਜਸੀ ਲੋਕਾਂ ਦੀ ਜੇ ਗੱਲ ਕਰੀਏ, ਕਾਨਫਰੰਸਾਂ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਵਿਸਾਖੀ ਦੇ ਮੌਕੇ ਤੇ ਇੱਕ ਧਾਰਮਿਕ ਸਮਾਗਮ ਹੁੰਦੇ ਆ ਇਹ, ਤੇ ਲੋਕਾਂ ਦਾ ਉਤਸ਼ਾਹ ਕਿੰਨਾ ਕੁ ਸੀਗਾ? ਐਕਚੁਅਲੀ ਜੇ ਆਪਾਂ ਦੇਖਿਆ ਜਾਵੇ ਤਾਂ ਪਿਛਲੇ ਕੁਝ ਸਾਲਾਂ ਤੋਂ, 2-3 ਸਾਲਾਂ ਤੋਂ ਇਹ ਚੀਜ਼ ਵੱਡੇ ਪੱਧਰ ਦੇ ਉੱਤੇ ਲੋਕਾਂ ਦੇ ਵਿੱਚ ਚੱਲੀ ਹੈ। ਸਿਆਸੀ ਪਾਰਟੀਆਂ ਇਸ ਨਬਜ਼ ਨੂੰ ਪਛਾਣਦੀਆਂ ਤਾਂ ਹੈਗੀਆਂ ਨੇ। ਇਹ ਚੱਲੀ ਸੀਗੀ ਗੱਲ, ਜਿਹੜਾ ਸ਼ਹੀਦੀ ਜੋੜ ਮੇਲ ਫਤਿਹਗੜ੍ਹ ਸਾਹਿਬ ਤੋਂ ਹੁੰਦਾ ਕਿ ਉੱਥੇ ਇਹ ਕਾਨਫਰੰਸਾਂ ਨਾ ਕੀਤੀਆਂ ਜਾਣ, ਸਿਆਸੀ ਕਾਨਫਰੰਸਾਂ, ਤਾਂ ਕਿ ਉੱਥੇ ਜਿਹੜੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਵਾਸਤੇ ਆਉਂਦੇ ਨੇ ਲੋਕ, ਉਹਨੂੰ ਮਹਿਜ਼ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਰੱਖਿਆ ਜਾਵੇ। ਪਰ ਕਿਉਂਕਿ ਜੇ ਦੇਖਿਆ ਜਾਵੇ ਤਾਂ ਇੱਕ ਪ੍ਰਥਾ ਤਾਂ ਇਹ ਰਹੀ ਆ ਕਿ ਲੋਕ ਇਕੱਠੇ ਹੋਏ ਨੇ, ਸਿਆਸੀ ਧਿਰਾਂ ਉਹਦਾ ਲਾਹਾ ਲੈਣ ਦੇ ਵਾਸਤੇ ਆਪੋ ਆਪਣੀਆਂ ਸਿਆਸੀ ਕਾਨਫਰੰਸਾਂ ਕਰਦੀਆਂ ਨੇ। ਇਸ ਵਾਰੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨੇ ਕੋਈ ਸਿਆਸੀ ਕਾਨਫਰੰਸ ਉੱਥੇ ਨਹੀਂ ਕੀਤੀ। ਜਿਹੜੀ ਵਿਰੋਧੀ ਧਿਰ ਹੈ ਕਾਂਗਰਸ, ਉਹਨੇ ਵੀ ਕੋਈ ਸਿਆਸੀ ਕਾਨਫਰੰਸ ਇੱਥੇ ਤਲਵੰਡੀ ਸਾਬੋ ਦੇ ਵਿੱਚ ਨਹੀਂ ਕੀਤੀ। ਆਮ ਆਦਮੀ ਪਾਰਟੀ ਨੇ ਸ਼ਾਇਦ ਉਹਦੇ ਨਾ ਕਰਨ ਦਾ ਜਿਹੜਾ ਇਹ ਆ ਕਿ ਉਹ ਪਹਿਲਾਂ ਵੀ ਇਹੋ ਜਿਹੀਆਂ ਸਿਆਸੀ ਕਾਨਫਰੰਸਾਂ ਤੋਂ ਬਚਦੀ ਰਹੀ ਹੈ। ਉਹ ਸੱਤਾ ਦੇ ਵਿੱਚ ਆ ਗਏ, ਇਸ ਕਰਕੇ ਉਹਨਾਂ ਨੇ ਜ਼ਰੂਰੀ ਨਹੀਂ ਸਮਝਿਆ। ਕਾਂਗਰਸ ਦੇ ਵਿੱਚ ਹਾਲਾਤ ਜਿਹੜੇ ਆ ਉਹ ਕਿਸ ਤਰ੍ਹਾਂ ਦੇ ਬਣੇ ਹੋਏ ਆ, ਆਪਾਂ ਨੂੰ ਸਭ ਨੂੰ ਪਤਾ ਕਿ ਉਹ ਅੱਡੋ ਪਾਟੀ ਹੋਏ ਫਿਰਦੇ ਆ। ਇਸ ਕਰਕੇ ਇੱਥੇ ਕਾਨਫਰੰਸ ਨਹੀਂ ਕੀਤੀ ਗਈ। ਇੱਥੇ ਕਾਨਫਰੰਸਾਂ ਕੁਝ ਕੀਤੀਆਂ ਗਈਆਂ। ਇੱਕ ਤਾਂ ਅਕਾਲੀ ਦਲ ਬਾਦਲ ਨੇ ਕਾਨਫਰੰਸ ਕੀਤੀ, ਬਸਪਾ ਨੇ ਕੀਤੀ, ਸਿਮਰਨਜੀਤ ਸਿੰਘ ਮਾਨ ਹੋਰਾਂ ਵਾਲੇ ਅਕਾਲੀ ਦਲ ਨੇ ਕੀਤੀ, ਪਰ ਸੰਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਜਿਹੜੀ ਇੱਥੇ ਵਿਸਾਖੀ ਨੂੰ ਮਨਾਉਣ ਦੇ ਵਾਸਤੇ ਦਮਦਮਾ ਸਾਹਿਬ ਦੇ ਵਿੱਚ, ਪਰ ਉਹ ਕਾਨਫਰੰਸਾਂ ਵਾਸਤੇ ਨਹੀਂ ਪਹੁੰਚੀ। ਕਿਉਂਕਿ ਕਰੋਨਾ ਤੋਂ ਬਾਅਦ ਇਹ ਵਿਸਾਖੀ ਦਾ ਤਿਉਹਾਰ ਜਿਹੜਾ ਉਹ ਪਹਿਲਾ ਸੀਗਾ ਜਿਹੜਾ ਕਿ ਪਾਬੰਦੀਆਂ ਤੋਂ ਬਾਅਦ ਸ਼ੁਰੂ ਹੋਇਆ। ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਸਖਤ ਗਰਮੀ ਦੇ ਬਾਵਜੂਦ। ਪਰ ਜਿਹੜੀਆਂ ਸਿਆਸੀ ਕਾਨਫਰੰਸਾਂ ਸੀ ਉਹਨਾਂ ਦੇ ਵਿੱਚ ਲੋਕ ਆਪਣੇ ਨੇਤਾਵਾਂ ਨੂੰ ਸੁਣਨ ਦੇ ਵਾਸਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਨਹੀਂ ਆਏ। ਜਿੰਨੀਆਂ ਕਿ ਇਹਨਾਂ ਨੇ ਟਰੈਕਟਰ ਟਰਾਲੀਆਂ ਵਗੈਰਾ ਲਾ ਕੇ ਉੱਥੇ ਬੰਦੇ ਢੋਏ, ਉਹੀ ਬੰਦੇ ਬੈਠੇ ਹੋਏ ਸੀਗੇ। ਨਹੀਂ ਤਾਂ ਕਈ ਇਹੋ ਹੁੰਦਾ ਕਿ ਜਿਨ੍ਹਾਂ ਨੇ ਇਹ ਦੇਖਿਆ ਹੋਇਆ ਜਿਹੜੀਆਂ ਵੱਖ-ਵੱਖ ਥਾਵਾਂ ਤੇ ਸਿਆਸੀ ਕਾਨਫਰੰਸਾਂ ਹੁੰਦੀਆਂ ਨੇ, ਮੈਂ ਕਈ ਵਾਰੀ ਉਹ ਕਵਰੇਜ ਦੇ ਵਾਸਤੇ ਉਹ ਦੇਖੀਆਂ ਨੇ। ਲੋਕ ਕੀ ਕਰਦੇ ਆ, ਇੱਕ ਸਿਆਸੀ ਕਾਨਫਰੰਸ ਚ ਵੜੇ, ਉੱਥੇ ਦੇਖਿਆ ਕੌਣ ਬੋਲ ਰਿਹਾ, ਕੌਣ ਬੋਲਣ ਵਾਲਾ। ਜੇ ਤਾਂ ਕੋਈ ਬੋਲਣ ਵਾਲਾ ਹੈਗਾ ਕਿ ਜਿਹਦੇ ਭਾਸ਼ਣ ਸੁਣਨਾ, ਉੱਥੇ ਬਹਿ ਗਏ, ਨਹੀਂ ਤਾਂ ਫਿਰ ਅਗਲੀ ਸਿਆਸੀ ਕਾਨਫਰੰਸ ਚਲੇ ਗਏ। ਉਹ ਜਿਹੜਾ ਵਾਕ-ਇਨ ਬੰਦੇ ਆਉਂਦੇ ਨੇ ਉਹ ਹੈ ਨਹੀਂ ਸੀ ਇਸ ਵਾਰੀ ਤਲਵੰਡੀ ਸਾਬੋ ਦੇ ਵਿੱਚ। ਲੋਕ ਉੱਥੋਂ ਪਤਾ ਲੱਗਦਾ ਤੁਹਾਨੂੰ ਕਿ ਲੋਕ ਜਿਹੜੇ ਨੇ ਉਹ ਕਿਹਨੂੰ ਸੁਣਨਾ ਚਾਹੁੰਦੇ ਨੇ। ਜੇ ਤਾਂ ਉਹ ਟਿਕ ਗਏ ਇੱਕ ਜਗ੍ਹਾ ਦੇ ਉੱਤੇ ਜਿੱਥੇ, ਇਹਦਾ ਮਤਲਬ ਕਿ ਉੱਥੇ ਉਹਨਾਂ ਨੂੰ ਕਿਸੇ ਨੇਤਾ ਨੂੰ ਤੋਂ ਕੁਝ ਆਸ ਹੈ। ਆਸ ਹੈ ਨਹੀਂ ਸੀ, ਸਰਕਾਰ ਹੁਣੇ ਬਦਲੀ ਹੈ,
ਅਕਾਲੀ ਦਲ ਬਾਦਲ ਚਲੇ ਗਿਆ ਹਾਸ਼ੀਏ ਤੇ, 3 ਸੀਟਾਂ ਨੇ ਉਹਦੇ ਕੋਲੇ, 2 ਹੀ ਕਹਿ ਲਓ ਕਿਉਂਕਿ ਇੱਕ ਤਾਂ ਗੁਰਦੀਪ ਕੌਰ ਨੇ ਤਾਂ ਅਜੇ ਤੱਕ ਸਹੁੰ ਹੀ ਨਹੀਂ ਚੁੱਕੀ, ਮਹੀਨਾ ਹੋ ਗਿਆ, ਮਹੀਨੇ ਤੋਂ ਉੱਪਰ ਹੋ ਗਿਆ, ਉਹ ਸਹੁੰ ਚੁੱਕਣ ਹੀ ਨਹੀਂ ਗਏ। 2 ਵਾਰੀ ਉਹਨਾਂ ਨੂੰ ਸੱਦੇ ਆ ਚੁੱਕੇ ਹੋਏ ਆ, ਪਤਾ ਨਹੀਂ ਉਹ ਕੀ ਸੋਚਦੇ ਨੇ। 2 ਹੀ ਨੇ ਮੈਂਬਰ ਇੱਕ ਕਿਸਮ ਦੇ ਨਾਲ। ਇੱਥੇ ਸੁਖਬੀਰ ਸਿੰਘ ਬਾਦਲ ਹੋਰੀ ਪਹੁੰਚੇ ਜ਼ਰੂਰ, ਔਰ ਉੱਥੇ ਉਹਨਾਂ ਨੇ ਆਪਣੀਆਂ ਜਿਹੜੀਆਂ ਤਕਰੀਰਾਂ ਸੀਗੀਆਂ ਉਹਦੇ ਵਿੱਚ ਜੋ ਕੁਝ ਉਹਨਾਂ ਨੇ ਕਹਿਣਾ ਹੁੰਦਾ, ਭਗਵੰਤ ਮਾਨ ਦੇ ਉੱਤੇ ਦੋਸ਼ ਲਾਤੇ, ਉਹ ਸ਼ਰਾਬ ਪੀ ਕੇ ਤਖਤ ਦਮਦਮਾ ਸਾਹਿਬ ਦੇ ਉੱਤੇ ਗਿਆ, ਇਹ ਵੀ ਕਹਿਤਾ ਕਿ ਪਹਿਲੀ ਵਾਰੀ ਨਹੀਂ, ਉਹ ਬਾਰ-ਬਾਰ ਜਿਹੜਾ ਉਹ ਧਾਰਮਿਕ ਥਾਵਾਂ ਦੇ ਉੱਤੇ ਸ਼ਰਾਬ ਪੀ ਕੇ ਜਾਂਦੇ ਆ। ਇਹੀ ਸੀਗਾ, ਹੋਰ ਤਾਂ ਉਹਦੇ ਕੋਲੇ ਕੁਝ ਹੈ ਨਹੀਂ ਸੀਗਾ ਕਹਿਣ ਦੇ ਵਾਸਤੇ। ਬਸਪਾ ਨੇ ਆਪਣੀ ਕਾਨਫਰੰਸ ਲਾਈ, ਬਸਪਾ ਦੇ ਉੱਤੇ ਇਕੱਠ ਜਿਹੜਾ ਉਹ ਹੈ ਨਹੀਂ ਸੀਗਾ ਸਹੀ ਮਾਇਨਿਆਂ 'ਚ। ਇਹ ਗੁਰਦੁਆਰਾ ਜੰਡਸਰ ਦੇ ਨੇੜੇ ਕਾਨਫਰੰਸ ਕੀਤੀ ਗਈ। ਅਕਾਲੀ ਦਲ ਅੰਮ੍ਰਿਤਸਰ ਨੇ ਜਿਹੜੀ ਸੀ, ਉਹਨਾਂ ਨੇ ਵੀ ਕਾਂਗਰਸ ਮਾਫ ਕਰਨਾ, ਉਹਨਾਂ ਨੇ ਵੀ ਇਹ ਕਾਨਫਰੰਸ ਕੀਤੀ। ਇੱਥੇ ਈ ਮਾਨ ਸਿੰਘ ਜਿਹੜੇ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਬੇਟੇ ਆ, ਉਹ ਮੇਨ ਬੁਲਾਰੇ ਸੀ। ਲੋਕਾਂ ਦਾ ਉਤਸ਼ਾਹ ਜਿਹੜਾ ਨਾ ਉਹ ਨਹੀਂ ਸੀਗਾ। ਹੁਣ ਇਹ ਜਿਹੜਾ ਸਿਆਸੀ ਧਿਰਾਂ ਨੂੰ ਸਮਝਣਾ ਪਊਗਾ, ਇਹ ਨਬਜ ਸਮਝਣੀ ਪਊਗੀ ਲੋਕਾਂ ਦੀ, ਕਿ ਲੋਕ ਇਹਨਾਂ ਸਿਆਸੀ ਕਾਨਫਰੰਸਾਂ ਤੋਂ ਪਿੱਛੇ ਕਿਉਂ ਹਟ ਗਏ। ਲੋਕਾਂ ਦਾ ਇੰਟਰਸਟ ਹੈ ਨਹੀਂ ਵੈਸੇ ਬਹੁਤਾ। ਤੇ ਅੱਗੇ ਗੱਲ ਕਰਦੇ ਹਾਂ ਕਿ ਇੱਥੇ ਨੌਜਵਾਨੀ ਆ, ਬੇਰੁਜ਼ਗਾਰ ਆ, ਬੇਰੁਜ਼ਗਾਰੀ ਦੀ ਹਾਏ ਹਾਏ ਆ, ਪਰ ਡਰਾਈਵਰਾਂ ਕੰਡਕਟਰਾਂ ਦੀ ਕਮੀ ਕਾਰਨ ਪੰਜਾਬ ਦੀਆਂ ਕਈ ਬੱਸਾਂ ਖੜੀਆਂ। ਦੇਖੋ ਖੜਾ ਤਾਂ ਢਾਂਚਾ ਆ ਅਸਲ ਦੇ ਵਿੱਚ, ਜਿਹੜਾ ਕਿ ਗਿਣਨ ਨੂੰ ਕੁਝ ਸਮਾਂ ਲੱਗੂਗਾ। ਡਿਸਪੈਂਸਰੀਆਂ ਕਿਉਂ ਖੜੀਆਂ ਨੇ, ਜਾਂ ਜਿਹੜੇ ਹਸਪੀਟਲ ਨੇ ਉੱਥੇ ਇਲਾਜ ਕਿਉਂ ਨਹੀਂ ਹੋ ਰਿਹਾ, ਸਕੂਲਾਂ ਦੇ ਵਿੱਚ ਪ੍ਰੋਪਰ ਐਜੂਕੇਸ਼ਨ ਕਿਉਂ ਨਹੀਂ ਹੋ ਰਹੀ, ਸਾਰੇ ਜਗ੍ਹਾ ਦੇ ਉੱਤੇ ਜਿਹੜੀ ਉਹ ਕਮੀ ਹੈ। ਜਦੋਂ ਇੱਕਦਮ ਇੱਥੇ ਕੁਝ ਜਿਹੜੇ ਨਵੇਂ ਬਣੇ MLA ਸੀਗੇ, ਉਹਨਾਂ ਨੇ ਜਿਹੜੀ ਹੁੰਦੀ ਤਾਂ ਵੈਸੇ ਉਹ ਵਿਜ਼ਿਟ ਹੈ, ਉਹਨੂੰ ਉਹਨਾਂ ਨੇ ਛਾਪੇ ਕਹਿਤਾ ਕਿ ਛਾਪੇ ਮਾਰੇ। ਉਦੋਂ ਵੀ ਮੈਂ ਇੱਕ ਦੋ ਦੇ ਨਾਲ ਗੱਲ ਕੀਤੀ ਸੀ ਵੀ ਤੁਸੀਂ ਪਹਿਲਾਂ ਇਸ ਢਾਂਚੇ ਨੂੰ ਤੋੜ ਤਾਂ ਲਓ, ਇੱਥੇ ਜਿਹੜੇ ਪੂਰੇ ਤਾਂ ਕਰ ਲਓ, ਫਿਰ ਤੁਸੀਂ ਛਾਪੇਮਾਰੀ ਕਰਿਓ। ਜਦੋਂ ਤੁਹਾਨੂੰ ਪਤਾ ਆ ਕਿ ਪਿਛਲਾ ਢਾਂਚਾ ਜਿਹੜਾ ਆ ਉਹ ਬਿਲਕੁਲ ਖਤਮ ਹੋਇਆ ਤੇ ਉੱਥੇ ਭਰਤੀਆਂ ਹੀ ਨਹੀਂ ਕੀਤੀਆਂ ਗਈਆਂ, ਤੁਸੀਂ ਛਾਪੇਮਾਰੀ ਕਰਕੇ ਜਿਹੜਾ ਉਹ ਮੁਲਾਜ਼ਮ ਵਰਗ ਹੈ ਉਹ ਕੀ ਕਰੇ, ਉੱਥੇ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਕੰਮ ਨੂੰ ਤੋਰੇ। ਜਿੰਨੀ ਦੇਰ ਤੱਕ ਉੱਥੇ ਪੂਰੀ ਭਰਤੀ ਨਹੀਂ ਹੁੰਦੀ, ਉਨੀ ਦੇਰ ਤੱਕ ਇਹ ਢਾਂਚਾ ਗਿੜਨਾ ਨਹੀਂ। ਸੂਬੇ ਦੇ ਵਿੱਚ ਰੋਡਵੇਜ਼ ਦੀਆਂ ਬੱਸਾਂ ਦੇ ਵਾਂਗੂ ਟਰਾਂਸਪੋਰਟ ਵਿਭਾਗ ਜਿਹੜਾ ਉਹਦੇ ਹਾਲਾਤ ਜਿਹੋ ਜਿਹੇ ਬਣਾ ਦਿੱਤੇ ਗਏ ਆ, ਇਹਦੇ ਪਿੱਛੇ ਇੱਕ ਸਾਜ਼ਿਸ਼ ਹੈ। ਸਾਜ਼ਿਸ਼ ਜਿਹੜੀ ਇਹ ਆ ਕਿ ਜਿਹੜੀ ਸਰਕਾਰੀ ਟਰਾਂਸਪੋਰਟ ਆ ਉਹਨੂੰ ਖਤਮ ਕਰ ਦਿਓ। ਕਿਸ ਟਾਈਪ ਦੇ ਸਰਕਾਰੀ ਜਿਹੜੀ ਹੈ ਸਰਕਾਰੀ ਟਰਾਂਸਪੋਰਟ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਨੇ, ਤੁਸੀਂ ਹੈਰਾਨ ਹੋ ਜਾਓਗੇ। ਜਿਹੜੇ ਪਾਰਟਸ ਆਉਂਦੇ ਨੇ ਬੱਸਾਂ ਦੇ, ਸਰਕਾਰੀ ਜਿਹੜੇ ਮਕੈਨਿਕ ਸ਼ਾਪ ਨੇ ਜਿੱਥੇ ਰਿਪੇਅਰ ਹੁੰਦੀਆਂ, ਉੱਥੇ ਉਹ ਪਾਰਟਸ ਦੀ ਸਪਲਾਈ ਨਹੀਂ ਸੀ ਦਿੱਤੀ ਜਾਂਦੀ, ਤਾਂ ਕਿ ਬੱਸਾਂ ਕਬਾੜ ਬਣ ਕੇ ਖੜੀਆਂ ਹੋ ਜਾਣ ਤੇ ਉੱਥੇ ਪ੍ਰਾਈਵੇਟ ਬੱਸਾਂ ਜਿਹੜੀਆਂ ਉਹ ਦੌੜਦੀਆਂ ਰਹਿਣ। ਇਹ ਇੱਕ ਸਾਜ਼ਿਸ਼ ਮੇਨ ਤੌਰ ਦੇ ਉੱਤੇ ਸੀਗੀ। ਇਸ ਵੇਲੇ ਜਿਹੜੀਆਂ 587 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਗਈਆਂ 2 ਦਿਨ ਪਹਿਲਾਂ, ਇਹਨਾਂ ਬੱਸਾਂ ਨੂੰ ਚਲਾਉਣ ਦੇ ਵਾਸਤੇ ਰੋਡਵੇਜ਼ ਦੇ ਕੋਲੇ ਨਾ ਡਰਾਈਵਰ ਆ ਨਾ ਕੰਡਕਟਰ ਦੀ ਪੂਰੀ ਗਿਣਤੀ ਆ। ਨਵੀਆਂ ਬੱਸਾਂ ਨੂੰ ਲੈ ਕੇ ਪੁਰਾਣੀਆਂ ਬੱਸਾਂ ਵੀ ਰੋਡਵੇਜ਼ ਦੇ ਸ਼ੈੱਡ ਦੇ ਵਿੱਚ ਖੜੀਆਂ ਰਹਿੰਦੀਆਂ ਨੇ। ਤਕਨੀਕੀ ਖਰਾਬੀ ਨਾ ਆ ਜੇ, ਇਸ ਕਰਕੇ ਬੱਸਾਂ ਨੂੰ ਸਿਰਫ ਰੋਟੇਸ਼ਨ ਦੇ ਉੱਤੇ ਚਲਾਇਆ ਜਾ ਰਿਹਾ, ਜਦੋਂ ਕਿ ਹਰ ਡਿਪੂ ਦੇ ਵਿੱਚ 15 ਤੋਂ 20 ਬੱਸਾਂ ਖੜੀਆਂ ਰਹਿੰਦੀਆਂ ਨੇ। ਰੋਡਵੇਜ਼ ਦਾ ਇਹ ਨੁਕਸਾਨ ਹੋ ਰਿਹਾ, ਜਿਹੜੇ ਪੈਸੇਂਜਰ ਨੇ ਉਹਨਾਂ ਨੂੰ ਤਾਂ ਪਰੇਸ਼ਾਨੀ ਹੁੰਦੀ ਹੈ। ਟਰਾਂਸਪੋਰਟ ਵਿਭਾਗ ਦੇ ਕੋਲੇ ਬੱਸਾਂ ਚਲਾਉਣ ਦੇ ਵਾਸਤੇ 900 ਦੇ ਕਰੀਬ ਡਰਾਈਵਰ ਤੇ 600 ਦੇ ਕਰੀਬ ਜ਼ਿਆਦਾ ਕੰਡਕਟਰਾਂ ਦੀ ਕਮੀ ਹੈ। ਲੰਬੇ ਸਮੇਂ ਤੋਂ ਯੂਨੀਅਨਾਂ ਨਵੇਂ ਮੁਲਾਜ਼ਮਾਂ ਦੀ ਭਰਤੀ ਦੇ ਵਾਸਤੇ ਸੰਘਰਸ਼ ਕਰਦੀਆਂ ਨੇ, ਪਰ ਡਰਾਈਵਰ ਕੰਡਕਟਰ ਪਿਛਲੇ ਸਮੇਂ ਦੇ ਵਿੱਚ ਭਰਤੀ ਨਹੀਂ ਕੀਤੇ ਗਏ। ਸਰਕਾਰ ਦੇ ਵੱਲੋਂ ਹੁਣ ਪਨਬੱਸ ਦੇ ਵਿੱਚ ਨਵੇਂ ਮੁਲਾਜ਼ਮਾਂ ਨੂੰ ਸ਼ਾਮਲ ਕਰਨ ਦੇ ਵਾਸਤੇ ਪਲੈਨਿੰਗ ਹੋ ਗਈ ਹੈ ਲਗਭਗ। ਪਿਛਲੀ ਸਰਕਾਰ ਦੇ ਵੇਲੇ ਜਿਨ੍ਹਾਂ ਮੁਲਾਜ਼ਮਾਂ ਦੇ ਉੱਤੇ ਕੰਡੀਸ਼ਨ ਰਿਪੋਰਟ ਲਾ ਕੇ ਉਹਨਾਂ ਨੂੰ ਵਿਭਾਗ ਤੋਂ ਆਊਟ ਕਰ ਦਿੱਤਾ ਗਿਆ ਸੀ, ਸਰਕਾਰ ਉਹਨਾਂ ਨੂੰ ਵਾਪਸ ਲੈਣ ਦੀ ਪਲੈਨਿੰਗ ਕਰ ਰਹੀ ਹੈ। ਦੇਖੋ, ਉਹਨਾਂ ਨੂੰ ਪਾਸੇ ਕਰ ਦਿੱਤਾ ਗਿਆ ਜਾਣ ਬੁੱਝ ਕੇ। ਇਹੀ ਐਕਚੁਅਲੀ ਚੋਰ ਮੋਰੀਆਂ ਨੇ। ਜਿਹੜੇ ਸਾਰੇ ਡਿਪੂ ਨੇ ਉਹਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਜਿਨ੍ਹਾਂ ਮੁਲਾਜ਼ਮਾਂ ਦੇ ਉੱਤੇ ਹਲਕੀ ਰਿਪੋਰਟ ਕੰਡੀਸ਼ਨ ਹੈ ਤੇ ਕੋਈ ਸੰਗੀਨ ਦੋਸ਼ ਨਹੀਂ ਗਏ, ਉਹਨਾਂ ਨੂੰ ਜੁਆਇਨ ਕਰਾ ਲਿਆ ਜਾਵੇ।
ਔਰ ਜਿਹੜੇ ਨਵੇਂ ਡਰਾਈਵਰ ਤੇ ਨਵੇਂ ਕੰਡਕਟਰ ਨੇ ਉਹਨਾਂ ਦੀ ਭਰਤੀ ਆਉਂਦੇ ਦਿਨਾਂ ਦੇ ਦੌਰਾਨ ਜਿਹੜੀ ਉਹ ਸ਼ੁਰੂ ਕੀਤੀ ਜਾਊਗੀ। ਜੇ ਇੱਥੇ ਭਰਤੀ ਹੋ ਜਾਂਦੀ ਹੈ, ਕਿਉਂਕਿ ਸਵਾਲ ਇਹ ਆ, ਇਹਦੇ ਨਾਲ ਇੱਕ ਰੁਜ਼ਗਾਰ ਮਿਲਣਾ ਨੌਜਵਾਨਾਂ ਨੂੰ, ਇਹਨਾਂ ਨੇ ਆਪਣੇ ਪੈਸੇ ਆਪ ਕਮਾਉਣੇ ਆ ਜੀ, ਇਹ ਬੋਝ ਨਹੀਂ ਪੈਣਾ ਸਰਕਾਰ ਦੇ ਉੱਤੇ ਇਹਨਾਂ ਦਾ, ਕਿਉਂਕਿ ਜਿੰਨੇ ਰੂਟ ਪੀਆਰਟੀਸੀ ਦੇ ਕੋਲੇ, ਰੋਡਵੇਜ ਦੇ ਕੋਲੇ, ਪਨ ਬੱਸ ਦੇ ਕੋਲੇ ਨੇ, ਸਾਰੇ ਰੂਟ ਦੇ ਉੱਤੇ ਜੇ ਬੱਸਾਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਉਹਦੀ ਇਨਕਮ ਵਧੂਗੀ ਤੇ ਇਹਨਾਂ ਦੀਆਂ ਤਨਖਾਹਾਂ ਵੀ ਜਿਹੜੀਆਂ ਉਹਦੇ ਵਿੱਚੋਂ ਹੀ ਪੂਰੀਆਂ ਹੋ ਜਾਣੀਆਂ ਨੇ। ਹਾਂ, ਇਹ ਇੰਨਾ ਜ਼ਰੂਰ ਹੈ ਕਿ ਜਿਹੜੀਆਂ ਯੂਨੀਅਨ ਵਗੈਰਾ ਨੇ ਉਹ ਲੱਤਾਂ ਬਹੁਤੀਆਂ ਨਾ ਅੜਾਉਣ, ਤਾਂ ਜਿਹੜੇ ਯੂਨੀਅਨ ਨੇ ਉਹਦੇ ਮੀਤ ਪ੍ਰਧਾਨ ਇਹ ਗੱਲ ਕਹਿੰਦੇ ਆ ਕਿ ਜੇ ਇਹ ਕੱਚੇ ਭਰਤੀ ਕੀਤੇ ਗਏ ਤੇ ਫਿਰ ਅਸੀਂ ਉਹਦਾ ਵਿਰੋਧ ਕਰਾਂਗੇ, ਤੇ ਜੇ ਪੱਕੀ ਭਰਤੀ ਕੀਤੀ ਜਾਊਗੀ ਤਾਂ ਹੀ ਬੱਸਾਂ ਚਲਾਉਣ ਦੀ ਪਰਮਿਸ਼ਨ ਜਿਹੜੀ ਆ ਉਹ ਦਿੱਤੀ ਜਾਊਗੀ ਉਹਨਾਂ ਨੂੰ, ਨਹੀਂ ਤਾਂ ਯੂਨੀਅਨ ਵਿਰੋਧ ਕਰੂਗੀ। ਇਸ ਵੇਲੇ ਮੁਕਤਸਰ ਡਿਪੂ ਦੇ ਵਿੱਚ 71 ਜਿਹੜੇ ਆ ਉਹ ਡਰਾਈਵਰ ਚਾਹੀਦੇ ਆ, 40 ਨੇ। ਅੰਮ੍ਰਿਤਸਰ ਦੇ ਵਿੱਚ ਪੂਰੇ ਨੇ 45 ਚਾਹੀਦੇ, 45 ਨੇ। ਪਠਾਨਕੋਟ ਦੇ ਵਿੱਚ 92 ਚਾਹੀਦੇ ਆ, 40 ਨੇ। ਔਰ ਜੇ ਕੰਡਕਟਰਾਂ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ 50 ਚਾਹੀਦੇ ਨੇ ਤੇ 75 ਚਾਹੀਦੇ ਨੇ, 50 ਨੇ ਇਸ ਵੇਲੇ। ਰੋਪੜ ਦੇ ਵਿੱਚ ਪੂਰੇ ਨੇ, ਅੰਮ੍ਰਿਤਸਰ ਦੇ ਵਿੱਚ ਪੂਰੇ ਨੇ। ਜਲੰਧਰ ਦੇ ਵਿੱਚ ਜਿਹੜੇ ਕੰਡਕਟਰ ਨੇ ਉਹ 35 ਚਾਹੀਦੇ ਆ, ਹੈ ਜਲੰਧਰ 2 ਦੇ ਵਿੱਚ ਹੈ ਕੋਈ ਵੀ ਨਹੀਂ, ਮਤਲਬ ਕਿ ਇਹ 35 ਦੀਆਂ 35 ਪੋਸਟਾਂ ਖਾਲੀ ਪਈਆਂ ਨੇ। ਮੋਗੇ ਦੇ ਵਿੱਚ 30 ਚਾਹੀਦੇ ਨੇ, 15 ਨੇ। ਨਵੇਂ ਸ਼ਹਿਰ ਦੇ ਵਿੱਚ 40 ਚਾਹੀਦੇ ਨੇ, 30 ਨੇ। ਜੇ ਇਹ ਸਾਰੀ ਕੈਲਕੂਲੇਸ਼ਨ ਜਿਹੜੀ ਉਹ ਕੀਤੀ ਜਾਵੇ ਤਾਂ 900 ਡਰਾਈਵਰ ਤੇ 600 ਕੰਡਕਟਰ, ਮਤਲਬ ਕਿ ਇਹ 1500 ਜਿਹੜਾ ਬੰਦਾ ਹੈ, 1500 ਪਰਿਵਾਰ ਸਿੱਧੇ ਰੂਪ ਦੇ ਵਿੱਚ ਰੋਟੀ ਰੋਜ਼ੀ ਦੇ ਨਾਲ ਜੁੜ ਜਾਊਗਾ ਜਿੱਦਣ ਇਹ ਸਾਰੀਆਂ ਦੀਆਂ ਸਾਰੀਆਂ ਅਸਾਮੀਆਂ ਭਰੀਆਂ। ਬਿਲਕੁਲ ਜੀ, ਯੂਨੀਅਨ ਤਾਂ ਦੁਨੀਆ ਤੇ ਕਿਤੇ ਵੀ ਹੋਵੇ ਤਾਂ ਲੱਤਾਂ ਤਾਂ ਪਸਾਉਂਦੀ ਆ, ਲੱਤਾਂ ਖਿੱਚਦੀ ਵੀ ਹੈਗੀ ਆ। ਤੇ ਅੱਗੇ ਮੌਸਮ ਦੀ ਜੇ ਗੱਲ ਕਰੀਏ, ਛੋਟੇ ਹੁੰਦੇ ਸੁਣਦੇ ਸੀਗੇ ਵੀ ਕਿੱਥੇ-ਕਿਤੇ ਛਿੱਟਾਂ ਪੈਣਗੀਆਂ, ਪਤਾ ਨਹੀਂ ਸੀ ਕਿੱਥੇ ਪੈਂਦੀਆਂ, ਤੇ ਹੁਣ ਅੱਜ-ਕੱਲ੍ਹ ਤਕਨੀਕੀ ਯੁੱਗ ਦੇ ਵਿੱਚ ਵੀ ਭਵਿੱਖਬਾਣੀਆਂ ਇਸੇ ਤਰ੍ਹਾਂ ਹੀ ਆ ਰਹੀਆਂ। ਦੇਖੋ ਐਕਚੁਅਲੀ ਸਾਡੇ ਬਹੁਤਿਆਂ ਦੇ ਮਨਾਂ ਦੇ ਵਿੱਚ ਅੱਜ ਵੀ ਠੰਡੂ ਰਾਮ ਜਿਉਂਦਾ, ਔਰ ਉਹ ਠੰਡੂ ਰਾਮ ਜਿਹੜਾ ਕਿ ਆਲ ਇੰਡੀਆ ਰੇਡੀਓ ਦੇ ਉੱਤੇ ਹੁੰਦਾ ਸੀ, ਔਰ ਜਿਹੜਾ ਸ਼ਾਮ ਨੂੰ ਪ੍ਰੋਗਰਾਮ ਆਉਂਦਾ ਸੀ ਉਹਦੇ ਵਿੱਚ ਉਹ ਜਾਂਦਿਆਂ ਮੌਸਮ ਦੇ ਬਾਰੇ ਦੇ ਵਿੱਚ ਉਹ ਕਹਿੰਦਾ, ਮਾਸਟਰ ਜੀ ਦੱਸੋ ਫਿਰ ਮੌਸਮ ਦੇ ਬਾਰੇ। ਤੇ ਮਾਸਟਰ ਜੀ ਕੁਛ ਏਦਾਂ ਹੀ ਦੱਸਦੇ ਹੁੰਦੇ ਸੀਗੇ ਵੀ ਬਹੁਤੇ ਜਿਹੜਾ ਜੀ ਕੁਝ ਥਾਵਾਂ ਦੇ ਉੱਤੇ ਗਰਜ ਦੇ ਨਾਲ ਛਿੱਟਾਂ ਪੈਣਗੀਆਂ ਤੇ ਆਮ ਤੌਰ ਤੇ ਮੌਸਮ ਖੁਸ਼ਕ ਰਹੂਗਾ। ਦਿਹਾਤੀ ਪ੍ਰੋਗਰਾਮ ਦੇ ਵਿੱਚ ਇਹ ਹੁੰਦਾ ਸੀ। ਤਾਂ ਉਹ ਅੱਜ ਤੱਕ ਸਮਝ ਨਹੀਂ ਆਇਆ ਵੀ ਛਿੱਟਾਂ ਕਿੱਥੇ ਪੈਣੀਆਂ ਨੇ ਤੇ ਖੁਸ਼ਕ ਕਿੱਥੇ ਰਹਿਣਾ ਮੌਸਮ, ਕਿਉਂਕਿ ਜੇ ਛਿੱਟਾਂ ਪੈ ਗਈਆਂ ਤੇ ਤਾਂ ਇਹ ਕਹਤਾ ਜੀ ਸਾਡੀ ਭਵਿੱਖਬਾਣੀ ਠੀਕ ਹੋ ਗਈ, ਤੇ ਜੇ ਖੁਸ਼ਕ ਰਹਿ ਗਿਆ ਮੌਸਮ ਫਿਰ ਵੀ ਭਵਿੱਖਬਾਣੀ ਠੀਕ ਹੋ ਗਈ। ਅੱਜ ਜੇ ਦੇਖਿਆ ਜਾਵੇ ਤਾਂ ਇਹ ਤਕਨੀਕ ਦਾ ਯੁੱਗ ਹੈ। ਤੁਹਾਡੇ ਫੋਨ ਦੇ ਵਿੱਚ ਜਿਹੜਾ ਮੌਸਮ ਹੈ ਉਹ ਬਹੁਤ ਐਕੂਰੇਟ ਆਉਂਦਾ, ਈਵਨ ਤਾਪਮਾਨ ਤੱਕ ਇੰਨਾ ਐਕੂਰੇਟ ਹੁੰਦਾ ਕਿ ਇੱਕ ਦਾ ਭਾਵੇਂ ਉੱਪਰ ਥੱਲੇ ਜਿਹੜਾ ਜੀ ਉਹ ਹੋਵੇ ਪਾਰੇ ਦਾ, ਨਹੀਂ ਤਾਂ ਅਦਰਵਾਈਜ਼ ਇਹ ਬਿਲਕੁਲ ਪਰਫੈਕਟ ਹੁੰਦਾ। ਮੌਸਮ ਵਿਭਾਗ ਜਿਹੜਾ ਭਾਰਤ ਦਾ ਹੈ ਇਹ 1988 ਤੋਂ ਵੱਖੋ ਵੱਖਰੇ ਮਾਡਲਾਂ ਦੇ ਆਧਾਰ ਦੇ ਉੱਤੇ ਜਾਰੀ ਕਰਦਾ ਭਵਿੱਖਬਾਣੀ, ਤੇ 18 ਵਾਰੀ ਉਹਦੀ ਭਵਿੱਖਬਾਣੀ ਗਲਤ ਸਾਬਤ ਹੋਈ ਹੈ। 34 ਸਾਲਾਂ ਦੇ ਵਿੱਚ 18 ਵਾਰੀ ਗਲਤ ਹੋਈ ਹੈ। ਮੌਸਮ ਵਿਭਾਗ ਦੇ ਇਹਦੇ ਚ ਠੰਡੂ ਰਾਮ ਹੋਣੀ ਸ਼ਾਮਲ ਨਹੀਂ ਗਏ ਜੀ, ਔਰ ਇਹ ਜਿਹੜਾ ਮੁਲਕ ਪੱਧਰ ਦਾ ਹੈ। ਜਿਹੜਾ ਭਵਿੱਖਬਾਣੀ ਆ 5% ਤੱਕ ਇਹ ਗੁੰਜਾਇਸ਼ ਰੱਖ ਕੇ ਚੱਲਦਾ ਹੈ, ਫਿਰ ਵੀ 48% ਭਵਿੱਖਬਾਣੀਆਂ ਗਲਤ ਰਹੀਆਂ ਨੇ। ਮੌਸਮ ਵਿਭਾਗ ਦਾ ਇਹ ਕਹਿਣਾ ਹੈ ਕਿ ਪਿਛਲੇ 15 ਸਾਲਾਂ ਦੇ ਵਿੱਚ ਉਹਦੀ ਭਵਿੱਖਬਾਣੀ ਦੇ ਵਿੱਚ ਪਹਿਲੇ ਦੇ ਮੁਕਾਬਲੇ ਸੁਧਾਰ ਆਇਆ, ਤੇ ਕਈ ਵਾਰੀ ਜਿਹੜੀ ਆ ਉਹ ਸਟੀਕ ਜਾਣਕਾਰੀ ਉਹਨੇ ਦਿੱਤੀ ਹੈ। 1988 ਤੋਂ ਲੈ ਕੇ 2021 ਦੇ ਵਿਚਾਲੇ 2 ਵਾਰੀ 1994 ਦੇ ਵਿੱਚ ਤੇ 2002 ਦੇ ਵਿੱਚ ਭਵਿੱਖਬਾਣੀ ਤੋਂ 20% ਤੋਂ ਜ਼ਿਆਦਾ ਫਰਕ ਰਿਹਾ। 6 ਵਾਰੀ ਇਹ ਫਰਕ 10% ਤੋਂ ਲੈ ਕੇ 15% ਦੇ ਵਿੱਚ ਸੀ। 10 ਵਾਰੀ ਇਹ ਫਰਕ 6% ਤੋਂ ਲੈ ਕੇ 9% ਤੱਕ ਸੀਗਾ। ਇਸ ਵਾਰੀ ਇਹ ਕਿਹਾ ਜਾ ਰਿਹਾ ਕਿ ਮੌਨਸੂਨ ਜਿਹੜਾ ਉਹ ਠੀਕ ਰਹੂਗਾ, ਔਰ ਇਹ ਕਿਹਾ ਜਾ ਰਿਹਾ ਕਿ ਮੌਸਮ ਜਿਹੜਾ ਉਹ ਮੌਨਸੂਨ ਜਿਹੜਾ
ਉਹ 99% ਠੀਕ ਰਹੂਗਾ, 99% ਮੀਂਹ ਪਊਗਾ। ਪਿਛਲੇ ਸਾਲ ਜੇ ਤੁਸੀਂ ਦੇਖਿਆ ਹੋਵੇ ਤੇ ਕਿਹਾ ਜਾ ਰਿਹਾ ਸੀਗਾ ਕਿ ਮੌਨਸੂਨ 100% ਰਹੂਗਾ, ਫਿਰ ਇਹ ਕਹਿਤਾ ਕਿ ਮੌਨਸੂਨ ਦੇ ਵਿੱਚ 10% ਦੀ ਕਮੀ ਆ ਰਹੀ ਹੈ, ਫਿਰ ਇਹ ਕਹਿਤਾ ਕਿ ਮੌਨਸੂਨ ਦੇ ਵਿੱਚ 15% ਦੀ ਕਮੀ ਆ ਰਹੀ ਹੈ, ਫਿਰ ਇਹ ਆ ਗਿਆ ਕਿ ਨਹੀਂ 25% ਇਸ ਵਾਰੀ ਮੌਨਸੂਨ ਜਿਹੜਾ ਉਹ ਘੱਟ ਰਹੂਗਾ। ਹੋਇਆ ਇਹ ਕਿ ਮੌਨਸੂਨ ਦੇ ਦਿਨਾਂ ਦੇ ਵਿੱਚ ਉਹਨਾਂ ਮੀਂਹ ਨਹੀਂ ਪਿਆ ਜਿੰਨਾ ਬਾਅਦ ਦੇ ਵਿੱਚ ਪੈ ਗਿਆ, ਬਾਅਦ ਚ ਬਹੁਤ ਮੀਂਹ ਪਏ ਤੇ ਉਹ ਜਿਹੜਾ ਮੌਨਸੂਨ ਸੀਗਾ ਉਹ ਜਿੰਨਾ ਵਰਨਾ ਚਾਹੀਦਾ ਉਹ ਲੇਟ ਜਾ ਕੇ ਵਰਿਆ। ਇਹ ਭਵਿੱਖਬਾਣੀ ਜਿਹੜੀ ਗਲਤ ਕਿੱਥੇ ਹੋਈ ਕਿ ਇਹ ਕਹਿੰਦੇ ਸੀਗੇ ਕਿ ਮੌਨਸੂਨ ਦੇ ਟਾਈਮ ਦੇ ਉੱਤੇ ਮੌਨਸੂਨ ਇਹਨਾਂ ਵਧੂਗਾ, ਜਦੋਂ ਕਿ ਉਹ ਬਾਅਦ ਦੇ ਵਿੱਚ ਉਦੋਂ ਵਰਿਆ। ਨੇਚਰ ਹੈ, ਕੁਦਰਤ ਹੈ, ਕੁਦਰਤ ਦਾ ਉਂਝ ਵੈਸੇ ਅੰਤ ਜਿਹੜਾ ਉਹ ਪਾਇਆ ਨਹੀਂ ਜਾ ਸਕਦਾ, ਉਹ ਆਪਣੇ ਤਰੀਕੇ ਦੇ ਨਾਲ ਜਿਹੜਾ ਉਹ ਚੱਲਦੀ ਹੈ। ਫਿਰ ਵੀ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ ਵਿਦੇਸ਼ਾਂ ਦੇ ਵਿੱਚ, ਕੈਨੇਡਾ ਅਮਰੀਕਾ ਦੇ ਵਿੱਚ ਜੇ ਕਹਿੰਦਾ ਇੰਨੇ ਵਜੇ ਮੀਂਹ ਜਿਹੜਾ ਉਹ ਪਊਗਾ ਉਨੇ ਵਜੇ ਮੀਂਹ ਪੈਣਾ ਸ਼ੁਰੂ ਹੋ ਜਾਂਦਾ, ਜਾਂ ਜਿਹੜੀ ਸਨੋ ਵਗੈਰਾ ਦੀ ਜਿਹੜੀ ਉੱਥੇ ਦੱਸਿਆ ਜਾਂਦਾ, ਬੜੀ ਸਟੀਕ ਜਾਣਕਾਰੀ ਹੁੰਦੀ ਹੈ। ਇੱਥੇ ਜਿਹੜਾ ਮੌਸਮ ਵਿਭਾਗ ਹੈ, ਜਾਂ ਤਾਂ ਤੁਸੀਂ ਕਹਿ ਲਓ ਕਿ ਕਿਤੇ ਨਾ ਕਿਤੇ ਸਰਕਾਰੀ ਜਿਹੜਾ ਉਹਦੇ ਉੱਤੇ ਅਸਰ ਜ਼ਿਆਦਾ, ਉੱਥੇ ਬੈਠੇ ਜਿਹੜੇ ਲੋਕ ਨੇ ਉਹ ਨਵੀਂ ਤਕਨੀਕ ਦਾ ਸਹਾਰਾ ਨਹੀਂ ਲੈਣਾ ਚਾਹੁੰਦੇ। ਜਿਹੜਾ ਇਹ ਵੀ ਕਿਹਾ ਜਾ ਰਿਹਾ ਕਿ ਮੌਨਸੂਨ ਬਾਰਿਸ਼ ਦਾ ਜਿਹੜਾ ਟ੍ਰੈਂਡ ਹੈ, ਹੁਣ ਇਹ ਮੌਸਮ ਵਿਭਾਗ ਇਹ ਕਹਿ ਰਿਹਾ ਕਿ 30 ਸਾਲ ਸੁੱਕਾ ਰਹਿੰਦਾ, ਫਿਰ 30 ਸਾਲ ਚੰਗੀ ਬਾਰਿਸ਼ ਹੁੰਦੀ ਹੈ। ਇਹ ਕਿਹਾ ਜਾ ਰਿਹਾ ਕਿ 2031 ਤੋਂ 2040 ਦੇ ਦੌਰਾਨ ਮੀਂਹ ਜਿਹੜਾ ਉਹ ਪਿਛਲੇ ਦਸ਼ਕ ਦੇ ਨਾਲੋਂ ਜ਼ਿਆਦਾ ਪੈਣਾ ਸ਼ੁਰੂ ਹੋ ਜਾਊਗਾ। ਇਹ ਭਵਿੱਖਬਾਣੀਆਂ ਜਿਹੜੀਆਂ ਨੇ ਮੌਸਮ ਵਿਭਾਗ ਦੀਆਂ ਨੇ, ਔਰ ਜਿਹੜਾ ਮੌਸਮ ਵਿਭਾਗ ਹੈ ਇੱਥੋਂ ਦਾ, ਤਾਂ ਮੈਂ ਸਟਾਰਟ ਜਿੱਥੋਂ ਕੀਤਾ ਸੀਗਾ ਵੀ ਸਾਡੇ ਮਨਾਂ ਦੇ ਵਿੱਚ ਅਜੇ ਵੀ ਠੰਡੂ ਰਾਮ ਵਸਿਆ ਹੋਇਆ, ਕਿਉਂਕਿ ਅਸੀਂ ਉਸੇ ਤਰੀਕੇ ਦਾ ਮੌਸਮ ਜਿਹੜਾ ਉਹ ਸੋਚਦੇ ਹਾਂ ਵੀ ਬਹੁਤੇ ਕੁਝ ਥਾਵਾਂ ਦੇ ਉੱਤੇ ਗਰਜ ਨਾਲ ਛਿੱਟਾਂ ਪੈਣਗੀਆਂ ਤੇ ਉਂਝ ਮੌਸਮ ਖੁਸ਼ਕ ਰਹੂ। ਬਿਲਕੁਲ ਜੀ, ਮੈਨੂੰ ਲੱਗਦਾ ਵੀ ਇੰਡੀਆ ਦਾ ਮੌਸਮ ਵੀ ਉੱਥੇ ਦੇ ਲੀਡਰਾਂ ਵਰਗਾ ਹੀ ਆ, ਵੀ ਕਿਤੇ ਜਾਣਾ ਕਿ ਨਹੀਂ ਜਾਣਾ। ਤੇ ਅਖੀਰ ਦੇ ਵਿੱਚ ਗੱਲ ਕਰਦੇ ਆ, ਕਾਂਗਰਸ ਦੇ ਵਿੱਚ ਬਖੇੜੇ ਬਹੁਤ ਪਏ ਹੋਏ ਆ, ਕੋਈ ਕਿਤੇ ਨਾਰਾਜ਼, ਕੋਈ ਕੁਛ ਹੋਇਆ, ਕੋਈ ਕੁਛ ਹੋਇਆ, ਤੇ ਕਾਂਗਰਸ ਨੂੰ ਗੁਜਰਾਤ ਦੇ ਵਿੱਚ ਵੀ ਹਾਰਦਿਕ ਪਟੇਲ ਦੀ ਨਾਰਾਜ਼ਗੀ ਮਹਿੰਗੀ ਪਊਗੀ। ਹਾਰਦਿਕ ਪਟੇਲ ਜਿਹੜਾ ਪਾਟੀਦਾਰ ਪਟੇਲ ਭਾਈਚਾਰਾ, ਉਹਦਾ ਨੌਜਵਾਨ ਆਗੂ ਹੈ, ਬਹੁਤ ਫੇਮਸ ਹੈ ਗੁਜਰਾਤ ਦੇ ਵਿੱਚ, ਔਰ ਉਹਦੇ ਉੱਤੇ ਬੜੇ ਸਾਰੇ ਕੇਸ ਬਣੇ ਨੇ, ਸਰਕਾਰਾਂ ਨੇ ਬਣਾਏ ਨੇ। ਗੁਜਰਾਤ ਦੇ ਵਿੱਚ ਲਗਾਤਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਦੀ ਆ ਰਹੀ ਹੈ, ਔਰ ਐਤਕੀ ਐਂਟੀ ਇਨਕੰਬੈਂਸੀ ਹੈਗੀ ਆ, ਵੱਡੇ ਪੱਧਰ ਤੇ ਆ। ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇੱਕ ਰਿਪੋਰਟ ਆਈ ਸੀਗੀ ਕੈਗ ਦੀ ਰਿਪੋਰਟ ਇਹ ਕਹਿੰਦੀ ਆ ਕਿ ਗੁਜਰਾਤ ਨੂੰ ਕਰਜ਼ੇ ਦੇ ਵਿੱਚ ਧੱਕ ਦਿੱਤਾ ਗਿਆ। ਉਂਝ ਵੈਸੇ ਗੁਜਰਾਤ ਮਾਡਲ ਦੀ ਗੱਲ ਕੀਤੀ ਜਾਂਦੀ ਹੈ, ਪਰ ਇਹ ਕਿਹਾ ਜਾ ਰਿਹਾ ਕਿ ਨਹੀਂ, ਇੱਥੇ ਗੁਜਰਾਤ ਨੂੰ ਧੱਕ ਦਿੱਤਾ ਗਿਆ ਕਰਜ਼ੇ ਦੇ ਵਿੱਚ। 3 ਲੱਖ ਕਰੋੜ ਰੁਪਏ ਦਾ ਕਰਜ਼ਾ ਇਸ ਵਾਰੀ ਜਿਹੜਾ ਉਹ ਚੜ ਗਿਆ ਗੁਜਰਾਤ ਦੇ ਉੱਤੇ। ਔਰ ਇਹ ਵੀ ਆਖਿਆ ਗਿਆ ਕਿ ਜਿਹੜਾ ਗੁਜਰਾਤ ਦਾ ਕਰਜ਼ਾ ਹੈ ਉਹ ਲਾ ਸਕਣਾ ਸੌਖਾ ਨਹੀਂ ਹੋਊਗਾ। ਮੇਰੇ ਦੱਸਣ ਦਾ ਮਤਲਬ ਇਹ ਆ ਕਿ ਐਂਟੀ ਇਨਕੰਬੈਂਸੀ ਸਿਰ ਚੜ ਕੇ ਬੋਲ ਰਹੀ ਹੈ। ਕਾਂਗਰਸ ਜਿਹੜੀ ਆ ਉਹ ਮੁਲਕ ਭਰ ਦੇ ਵਿੱਚੋਂ ਪਛੜਦੀ ਜਾ ਰਹੀ ਹੈ। ਔਰ ਜੇ ਤੁਸੀਂ ਦੇਖਿਆ ਹੋਵੇ ਤਾਂ ਕਾਂਗਰਸ ਨੇ ਨੌਜਵਾਨ ਆਗੂਆਂ ਨੂੰ ਵਰਤਿਆ, ਪਰ ਜਿਹੜੀ ਬੁੱਢੀ ਲੀਡਰਸ਼ਿਪ ਹੈ ਉਹ ਕਿਤੇ ਵੀ ਜੀਣ ਨਹੀਂ ਦਿੰਦੀ। ਮੱਧ ਪ੍ਰਦੇਸ਼ ਦੇ ਵਿੱਚ ਇਹਨਾਂ ਦੇ ਕੋਲੇ ਸਿੰਧੀਆ ਵਰਗਾ ਬੰਦਾ ਸੀ, ਸਿੰਧੀਆ ਦੇ ਨਾਂ ਦੇ ਉੱਤੇ ਕਾਂਗਰਸ ਨੇ ਚੋਣਾਂ ਜਿੱਤੀਆਂ ਮੱਧ ਪ੍ਰਦੇਸ਼ 'ਚ, ਚੁੱਕ ਕੇ ਜਿਹੜਾ ਸੀ ਉਹ ਮੁੱਖ ਮੰਤਰੀ ਉੱਥੇ ਉਹੀ ਪੁਰਾਣਾ ਜਿਹੜਾ ਬਣਾ ਦਿੱਤਾ। ਸਿੰਧੀਆ ਬਗਾਵਤ ਕਰ ਗਿਆ। ਰਾਜਸਥਾਨ ਦੇ ਵਿੱਚ ਇਹਨਾਂ ਨੇ ਚੋਣਾਂ ਜਿੱਤਣ ਦੇ ਵਾਸਤੇ ਜਿਸ ਬੰਦੇ ਨੂੰ ਵਰਤਿਆ ਉਹ ਉੱਥੇ ਸੀਗਾ ਜੀ ਪਾਇਲਟ, ਸਚਿਨ ਪਾਇਲਟ। ਔਰ ਜਦੋਂ ਮੁੱਖ ਮੰਤਰੀ ਬਣਾਉਣ ਦੀ ਗੱਲ ਆਈ ਤੇ ਗੁਣਾ ਫੇਰ ਉਹ ਪੁਰਾਣੀ ਲੀਡਰਸ਼ਿਪ ਦੇ ਉੱਤੇ ਪੈ ਗਿਆ। ਉਹ ਤੰਗ ਤਾਂ ਹੈਗਾ, ਬਗਾਵਤ ਵੀ ਕਰਨ ਦੀ ਉਹਨੇ ਕੋਸ਼ਿਸ਼ ਕੀਤੀ, ਪਰ ਬਗਾਵਤ ਉੱਤੋਂ ਥੋੜੀ ਹੋਈ ਨਹੀਂ। ਇਹ ਹੁਣ ਨਵੀਂ ਜਿਹੜੀ ਬਗਾਵਤ ਹੈ ਇਹ ਗੁਜਰਾਤ ਦੇ ਵਿੱਚ ਹਾਰਦਿਕ ਪਟੇਲ ਦੇ ਰੂਪ ਦੇ ਵਿੱਚ ਸਾਹਮਣੇ ਆ ਰਹੀ ਹੈ। ਹਾਰਦਿਕ ਪਟੇਲ ਇਹ ਗੱਲ ਕਹਿੰਦਾ ਕਿ ਮੇਰੇ ਤਾਂ ਹਾਲਾਤ ਹੀ ਬੜੇ ਮਾੜੇ ਬਣਾਏ ਪਏ ਆ ਕਾਂਗਰਸ ਨੇ। ਉਹ ਕਹਿੰਦਾ ਕਾਂਗਰਸ ਦੀ ਗੁਜਰਾਤ ਦੀ ਕਿਸੇ ਮੀਟਿੰਗ ਦੇ ਵਿੱਚ ਉਹਨੂੰ ਸੱਦਾ ਹੀ ਨਹੀਂ ਦਿੱਤਾ ਜਾਂਦਾ ਤੇ ਨਾ ਫੈਸਲੇ ਲੈਣ ਦੇ ਵਾਸਤੇ ਉੱਥੋਂ ਕੋਈ ਸਲਾਹ ਪੁੱਛੀ ਜਾਂਦੀ ਆ। ਹਾਰਦਿਕ ਨੇ ਇਹ ਵੀ ਦੋਸ਼ ਲਾਇਆ ਕਿ ਪਾਰਟੀ ਦੇ ਵਿੱਚ ਵੱਡੇ ਨੇਤਾਵਾਂ ਦੀ ਗੁੱਟਬੰਦੀ ਦੇ ਕਰਕੇ ਸਾਨੂੰ ਅਪਮਾਨਿਤ ਕੀਤਾ ਜਾਂਦਾ ਬਰਾਬਰ ਦੇ ਉੱਤੇ।
ਔਰ ਉਹ ਇਹ ਵੀ ਗੱਲ ਕਹਿੰਦਾ ਹੈ ਕਿ ਗੁਜਰਾਤ ਤੇ ਦਿੱਲੀ ਦੇ ਕਾਂਗਰਸ ਦੇ ਨੇਤਾ ਉਹਨਾਂ ਦਾ ਆਪਸ ਦੇ ਵਿੱਚ ਕੋਈ ਤਾਲਮੇਲ ਹੀ ਨਹੀਂ ਹੈਗਾ। ਉਹਨੇ ਇਹ ਕਿਹਾ ਕਿ ਵਿਧਾਨ ਸਭਾ ਚੋਣਾਂ ਜਿਹੜਾ ਵੀਰਗਾਮ ਖੇਤਰ ਆ ਉੱਥੋਂ ਚੋਣ ਲੜਨ ਦਾ ਉਹਨੇ ਐਲਾਨ ਕੀਤਾ। ਹਾਰਦਿਕ ਦੇ ਇਸ ਬਿਆਨ ਤੋਂ ਬਾਅਦ ਗੁਜਰਾਤ ਪ੍ਰਦੇਸ਼ ਕਾਂਗਰਸ ਦੇ ਪ੍ਰਮੁੱਖ ਜਗਦੀਸ਼ ਠਾਕੁਰ ਨੇ ਇਹ ਗੱਲ ਕਹੀ ਆ ਕਿ ਅਸੀਂ ਪਹਿਲੇ ਦਿਨ ਤੋਂ ਨਰੇਸ਼ ਪਟੇਲ ਨੂੰ ਪਾਰਟੀ ਦੇ ਵਿੱਚ ਸੱਦਾ ਦੇ ਰਹੇ ਆ। ਹੁਣ ਉਹਨੇ ਤੈਅ ਕਰਨਾ ਕਿ ਉਹਨੇ ਕਿਹਦੇ ਹੱਕ ਦੇ ਵਿੱਚ ਜਾਣਾ। ਹਾਰਦਿਕ ਪਟੇਲ ਦੇ ਬਿਆਨ ਦੇ ਉੱਤੇ ਉਹਨੇ ਕਿਹਾ ਕਿ ਕੁਝ ਗੱਲਾਂ ਮੀਡੀਆ ਦੇ ਵਿੱਚ ਨਹੀਂ ਕਹਿਣੀਆਂ ਹੁੰਦੀਆਂ। ਕਾਂਗਰਸ ਨੇ ਕਦੇ ਕਿਸੇ ਦਾ ਅਪਮਾਨ ਨਹੀਂ ਕੀਤਾ। ਦੂਜੇ ਪਾਸੇ ਇਹ ਕਿਹਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਜਿਹੜੀ ਕਿ ਪੈਰ ਪਸਾਰਨ ਦੇ ਯਤਨਾਂ ਦੇ ਵਿੱਚ ਹੈ, ਗੁਜਰਾਤ ਦੇ ਵਿੱਚ ਵੀ ਉਹ ਹਿਮਾਚਲ ਪ੍ਰਦੇਸ਼ ਹਰਿਆਣਾ ਤੋਂ ਬਾਅਦ ਗੁਜਰਾਤ ਦੇ ਉੱਤੇ ਪੂਰਾ ਜ਼ੋਰ ਲਾ ਰਹੀ ਹੈ। ਉਹਦੀ ਅੱਖ ਵੀ ਕਿਤੇ ਨਾ ਕਿਤੇ ਹਾਰਦਿਕ ਪਟੇਲ ਦੇ ਉੱਤੇ ਆ। ਜੇ ਹਾਰਦਿਕ ਪਟੇਲ ਕਾਂਗਰਸ ਤੋਂ ਲਾਂਭੇ ਹੁੰਦਾ ਜਿਹੋ ਜਿਹੇ ਉਹਦੇ ਬਿਆਨ ਆਏ ਨੇ, ਤਾਂ ਆਮ ਆਦਮੀ ਪਾਰਟੀ ਉਹਨੂੰ ਉੱਥੇ ਮੁੱਖ ਮੰਤਰੀ ਦੇ ਫੇਸ ਵਜੋਂ ਉਭਾਰ ਸਕਦੀ ਹੈ ਸੰਭਾਵੀ ਰੂਪ ਦੇ ਵਿੱਚ। ਹੁਣ ਇਹ ਕਾਂਗਰਸ ਦੇ ਉੱਤੇ ਆ ਕਿ ਉਹਨੇ ਹਾਰਦਿਕ ਪਟੇਲ ਸੰਭਾਲਣਾ ਜਾਂ ਮੱਧ ਪ੍ਰਦੇਸ਼ ਵਾਲੀ ਕਰਨੀ ਹੈ ਤੇ ਰਾਜਸਥਾਨ ਵਾਲੀ ਕਰਨੀ ਹੈ। ਜੇ ਇਦਾਂ ਦੀ ਹੁੰਦੀ ਹੈ ਤੇ ਇਹ ਕਿਹਾ ਜਾ ਸਕਦਾ ਕਿ ਜਿਹੜਾ ਨਾਰਾ ਭਾਜਪਾ ਦਿੰਦੀ ਸੀ ਕਾਂਗਰਸ ਮੁਕਤ ਭਾਰਤ, ਉਹ ਉਸ ਪਾਸੇ ਵੱਲ ਨੂੰ ਹੀ ਇੱਕ ਹੋਰ ਸਟੈਪ ਹਾਰਦਿਕ ਪਟੇਲ ਦੇ ਰੂਪ ਦੇ ਵਿੱਚ ਹੋਊਗਾ। ਬਿਲਕੁਲ ਜੀ, ਕੁਝ ਵੀ ਇਹਨਾਂ ਦੇ ਕਾਬੂ ਨਹੀਂ ਆ ਰਿਹਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।